खालिद सुल्तान ने इनू कलोनी बना के एक खूबसूरत एक दुनिया के उत्ते लोगों को जन्नत बना के दी। बिल्कुल। और मैं समझना कि पंजाब दे विच सब तो अच्छी इहदी इत्थे ऑक्सीजन रेशो सी कि 75% इत्थे ऑक्सीजन रेशो है जिहड़ी कि पूरे पंजाब विच किधरे भी नहीं है। जदों असीं इत्थे लोकल लोकां नूं मुंतखब कीता, उन्हां नूं लै के आंदा, उन्हां इस कलोनी दा करन दी बजाए, इस कलोनी दे लोकां वास्ते करन दी बजाए उन्हां अपनियां जेबां भरियां, अपने आस्ते माल इकट्ठा कीता और इन्हां लोकां नूं दिन ब दिन इस सोसाइटी नूं ना थल्ले लिआंदा। किसी वक्त ਇਹਦਾ ਨਾਂ ਲਿਆ ਜਾਂਦਾ ਸੀ कि कलोनी DC कलोनी ਦੀ ਇੱਕ ਮਿਸਾਲ ਦਿੱਤੀ ਜਾਂਦੀ ਸੀ। ਅੱਜ ਸਿਰਫ ਇਹਨਾਂ ਲੋਕਾਂ ਦੀ ਕਰਪਸ਼ਨ ਦੀ ਵਜ੍ਹਾ ਤੋਂ, ਇਹਨਾਂ ਦੀ ਲੁੱਟ ਮਾਰ ਦੀ ਵਜ੍ਹਾ ਤੋਂ ਜਿਹੜਾ ਸਾਡੀ ਕਲੋਨੀ ਜਿਹੜੀ ਹੈ ਇਹ ਦਿਨ ਬਦਿਨ ਬਦਨਾਮ ਹੁੰਦੀ ਜਾ ਰਹੀ ਹੈ ਔਰ ਇਹਦੀ ਡੀਵੈਲਿਊ ਹੁੰਦੀ ਜਾ ਰਹੀ ਹੈ। ਇਹਨਾਂ DC ਕਲੋਨੀ ਦੇ ਅੰਦਰ ਜਿੰਨੇ ਬੱਚੇ ਕੁਝ ਕਮਰਸ਼ੀਅਲ ਸਨ ਉਹ ਸਾਰੇ ਨਾ ਆਉਣੇ ਪਾਉਣੇ ਜਿਹੜੇ ਨੇ ਉਹ ਉਹਨਾਂ ਨੂੰ ਵੀ ਦੇ ਦਿੱਤੇ ਨੇ और खुद भी इन्होंने किकबैक्स भी ਉਹਦੇ ਵਿੱਚੋਂ ਲਈਆਂ ਨੇ। ਹਸਪੀਟਲ ਦੀ ਜਗ੍ਹਾ ਰੱਖੀ ਸੀ ਉਹ ਵੀ ਇਹਨਾਂ ਨੂੰ ਮਤਲਬ ਕਿ ਦੇ ਦਿੱਤੀ, ਉਹਦੇ ਸਾਰੇ ਪਲਾਟ ਸੇਲ ਕਰ ਦਿੱਤੇ ਔਰ ਉਹਦੇ ਵਿੱਚੋਂ ਕਿਕਬੈਕਸ ਲਿਆ। ਔਰ ਪਲੱਸ ਜਿਹੜੀ ਸਾਡੇ ਬੱਚਿਆਂ ਵਾਸਤੇ ਇੱਕ ਉਹਨਾਂ ਇੱਕ ਖੂਬਸੂਰਤ ਤੇ ਇੱਕ ਜਿਹੜਾ ਕਿ ਇੱਕ ਬੜੀ ਚੇਨ ਚੱਲਦੀ ਹੈ KFC ਦੀ, ਉਹ ਵੀ ਇਹਨਾਂ ਜਿਹੜੀ ਹੈ ਉਹ ਇਹਨਾਂ ਸੇਲ ਕਰ ਦਿੱਤੀ। ਰਜਿਸਟਰਾਰ ਸਾਹਿਬ ਨੇ ਇਹਦੇ ਤੇ ਬੜਾ ਅੱਛਾ ਇੱਕ ਫੈਸਲਾ ਕੀਤਾ ਵੇ कि नॉर्मली इस तरह होंदा कि जदों किसी अहुदेदार नूं सज़ा दी जाती है उन्होंने सस्पेंड किया जाता है, सैकंड दे उत्ते या उन्होंने टर्मीनेट किया जाता है। लेकिन उन्होंने इन्हों रिमूव फ्राम दी पोजीशन किया वे कि इन्हों दी पोजीशनां तो रिमूव कर दिता है कि इस काबल ही नहीं सन है जिथे बैठे ने। साडे रिहायशियां दी बहुत वड्डी बदकिस्मती है कि साडे रिहायशियां ने बड़ा वड्डा एक उन्हां वास्ते उन्हां पछतांदे भी ने कि असीं ऐसे लोग सिलेक्ट कीते, असीं ऐसे चौकीदार रख ले कि जिहड़े ਉਹ ਖੁਦ ਹੀ ਬੜੇ ਵੱਡੇ ਚੋਰ ਨਿਕਲੇ। ਤੁਹਾਡੇ ਕੋਲ ਤਾਂ ਇਖਤਿਆਰ ਹੀ ਕੋਈ ਨਹੀਂ, 11 ਬੰਦੇ ਇੱਕ ਪਾਸੇ ਨੇ, ਤੁਸੀਂ 4 ਬੰਦੇ ਫੈਸਲਾ ਕਰ ਕਿਸ ਤਰ੍ਹਾਂ ਸਕਦੇ ਹੋ? ਤੁਸੀਂ ਕਿਸ ਤਰ੍ਹਾਂ ਸਾਈਨ ਕਰਕੇ ਤੇ ਫਾਈਲਾਂ ਬਾਹਰ ਕੱਢ ਦਿੱਤੀਆਂ ਨੇ ਜਦ ਕਿ ਤੁਹਾਡੀ ਲੈਂਡ ਬ੍ਰਾਂਚ ਇਸ ਤੋਂ 8 ਮਹੀਨੇ ਤੋਂ ਸੀਲ ਹੈ। ਉਹ ਖੱਡਾ ਪ੍ਰੋਜੈਕਟ ਤੋਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਉਹਦੇ ਐਗਰੀਮੈਂਟ ਜਿੰਨੇ ਵੀ ਹੋਏ ਨੇ 2-3 ਦਫਾ ਹੋਏ ਨੇ, ਉਹ ਕਾਮਯਾਬ ਨਹੀਂ ਹੋ ਸਕੇ। ਲੇਕਿਨ ਉਹਦੇ 'ਚ ਸੀ ਕਿ ਉਹ ਜਿੰਨੇ ਉਸ ਪ੍ਰੋਜੈਕਟ ਨੂੰ ਕਰਨਾ ਸੀ ਉਹਨੇ ਸੁਸਾਇਟੀ ਦੇ ਖਾਤੇ 'ਚ ਕਰੋੜਾਂ ਅਰਬ ਦੇ ਨਜ਼ਦੀਕ ਉਹਨੇ ਸੁਸਾਇਟੀ ਨੂੰ ਜਮ੍ਹਾਂ ਕਰਾਉਣਾ ਸੀ, ਜਦ ਕਿ ਇਹਨਾਂ ਕਿਕਬੈਕਸ ਲੈ ਕੇ ਕੈਸੀ ਦੇ ਦਿੱਤੀ ਹੈ ਕਿ ਉਲਟਾ ਸੁਸਾਇਟੀ ਨੂੰ 70-80 ਕਰੋੜ ਰੁਪਏ ਨੂੰ ਦੇਣਾ ਪੈ ਰਿਹਾ ਵੇ। ਕਰਪਸ਼ਨ ਦੀ ਇਹ ਸਜ਼ਾ ਤਾਂ ਨਹੀਂ ਕਿ ਕਰਪਟ ਜਿਹੜਾ ਉਹਨੇ ਜਿਸਲੇ ਚੰਗਾ ਲੁੱਟ ਲਿਆ ਤੇ ਉਹਨੂੰ ਫਿਰ ਕਵੀਏ ਕਿ ਜਾ ਬਸ ਯਾਰ ਉਹਨੂੰ ਤੂੰ ਘਰ ਟੁਰ ਜਾ, ਇਹ ਇੱਕ ਸਜ਼ਾ ਹੈ। ਇਹ ਤਾਂ ਮੈਂ ਸਮਝਣਾ ਕਿ ਮਹਿਕਮੇ ਨੇ ਵੀ ਤੇ ਅਦਾਲਤ ਨੇ ਵੀ ਉਹਨਾਂ ਤੇ ਸਗੋਂ ਨੇਕੀ ਕੀਤੀ ਹੈ। ਜਿਹੜੀ ਗੁਜਰਾਂਵਾਲਾ ਡਿਵੈਲਪਮੈਂਟ ਅਥਾਰਟੀ ਤੋਂ ਨਕਸ਼ੇ ਤੋਂ ਬਾਹਰ ਨੇ ਫਾਈਲਾਂ, ਔਰ ਇੱਕ ਨਹੀਂ ਉਹ 4,500 ਫਾਈਲ ਹੈ। ਉਸ 4,500 ਫਾਈਲ ਦਾ ਕੋਈ ਫਿਊਚਰ ਨਹੀਂ, ਉਹਨਾਂ ਦਾ ਫੇਸ 3 ਕਦੀ ਨਹੀਂ ਬਣਨਾ। ਉਹ ਚਾਹੇ ਜੋ ਮਰਜ਼ੀ ਕਰ ਲੈਣ, ਉਹਨਾਂ ਲੋਕਾਂ ਵਿਚਾਰਿਆਂ ਲਿਟੀਗੇਸ਼ਨ ਵਿੱਚ ਜਾਣਾ ਹੈ, ਕੇਸਾਂ ਦੇ ਵਿੱਚ ਜਾਣਾ ਹੈ। ਮੈਂ ਤੁਹਾਨੂੰ ਗਰੰਟੀ ਦੇ ਨਾਲ ਕਹਿਣਾ ਕਿ ਉਸ 4,500 ਜਿਹੜੀ ਫਾਈਲ ਹੈ ਉਹਦਾ ਪਲਾਟ ਮੌਜੂਦ ਹੀ ਨਹੀਂ ਹੈ। ਉਹ ਖਾਲੀ 2 ਨੰਬਰ ਫਾਈਲ ਹੀ ਫਾਈਲ ਹੈ, ਉਹ ਕਦੀ 3 ਦਾ ਹਿੱਸਾ ਨਾ ਬਣਨੀ ਹੈ ਨਾ ਬਣ ਸਕਦੀ ਹੈ। ਵੇਖਣਾ ਨਾ ਭੁੱਲਣਾ ਮਾਂ ਬੋਲੀ ਦਾ ਮਾਂ ਵਰਗਾ ਮਿੱਠਾ ਤੇ ਮਿਠਾਰ ਜਾਣੇ ਮੇਲਾ ਨਿਊਜ਼। ਆਪਣੇ ਦੇਸ਼ ਪੰਜਾਬ ਦੇ ਸਾਰੇ ਰੰਗ ਘਰ ਬੈਠਿਆਂ ਵੇਖਣ ਲਈ ਮੇਲਾ ਨਿਊਜ਼ ਨੂੰ ਹੁਣੇ ਸਬਸਕ੍ਰਾਈਬ ਕਰੋ। ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ, ਓ ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ, ਮੱਲਾ ਕੱਢ ਕੁੜਦੇ ਦੇ ਵੱਟ ਵੇ ਚੱਲ ਮੇਲੇ ਨੂੰ ਚਲੀਏ, ਹਾਏ ਚੱਲ ਮੇਲੇ ਨੂੰ ਚਲੀਏ, ਓ ਚੱਲ ਮੇਲੇ ਨੂੰ ਚਲੀਏ। बिस्मिल्लाहिर्रहमानिर्रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब न कोई। दुनिया भर विच वसन वाले पंजाबियों ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामा। प्यारिओ, साडा शहर गुजरांवाला जिहड़ा है जिन्हों पहलवानां दा शहर आख्या जांदा है, शिराज़े पाकिस्तान भी इनू आखदे ने,
ਹੁਨਰਮੰਦਾਂ ਦੀ ਸਰਜ਼ਮੀਨ ਵੀ ਇਹ ਸ਼ਹਿਰ ਅਖਵਾਉਂਦਾ ਹੈ। ਇਹਦੀ ਸਭ ਤੋਂ ਖੂਬਸੂਰਤ ਹਾਊਸਿੰਗ ਕਲੋਨੀ ਹੈ ਜਿਹਨੂੰ ਆਖਦੇ ਨੇ DC ਕਲੋਨੀ। ਪਿਆਰਿਓ, ਇਹ ਜਿਹੜੀ ਰਿਹਾਇਸ਼ੀ ਸਕੀਮ ਹੈ DC ਕਲੋਨੀ, ਇਹ ਆਪਣੇ ਵਸਨੀਕਾਂ ਦੇ ਹਵਾਲੇ ਦੇ ਨਾਲ ਵੀ, ਯਾਨੀ ਸਾਕਨਾਨ ਨੇ DC ਕਲੋਨੀ ਜਿਹੜੇ ਲੋਕ ਨੇ, ਬੜੇ ਆਲਾ ਤਾਲੀਮ ਯਾਫਤਾ, ਬੜੇ ਕਾਰੋਬਾਰੀ, ਆਸੂਦਾ ਹਾਲ, ਖੁਸ਼ਹਾਲ ਲੋਕ ਨੇ। ਇਹ ਅਰਜ਼ ਮੈਂ ਕਰ ਰਿਹਾ ਸਾਂ ਕਿ ਆਪਣੇ ਸਾਕਨਾਨ ਦੇ ਹਵਾਲੇ ਦੇ ਨਾਲ ਵੀ ਆਪਣੀ ਜਿਹੜੀ ਪ੍ਰਾਪਰਟੀਜ਼ ਨੇ ਇੱਥੇ ਲੋਕਾਂ ਦੀ, ਉਹਨਾਂ ਪ੍ਰਾਪਰਟੀਜ਼ ਦੀ ਮਾਲੀਅਤ ਤੇ ਕੀਮਤ ਦੇ ਹਵਾਲੇ ਦੇ ਨਾਲ ਵੀ ਇੱਥੇ ਦਸਤਿਆਬ ਪਿਆਰਿਓ ਵਸਾਇਲ ਤੇ ਮੁਯੱਸਰ ਸਹੂਲੀਆਤ ਦੇ ਹਵਾਲੇ ਦੇ ਨਾਲ ਵੀ, ਔਰ ਆਪਣੀ ਲੋਕੇਸ਼ਨ ਦੇ ਹਵਾਲੇ ਦੇ ਨਾਲ ਵੀ ਗੁਜਰਾਂਵਾਲਾ ਦੀ ਵਾਕਈ ਇੱਕ ਬੜੀ ਬੇਮਿਸਾਲ ਰਿਹਾਇਸ਼ੀ ਸਕੀਮ ਹੈ। ਗੁਜਰਾਂਵਾਲਾ ਕੈਂਟ ਦੇ ਬਿਲਕੁਲ ਮੁਤਸਿਲ ਹੈ, ਮੁਲਹਿਕ ਹੈ, ਉਹਦੇ ਨਾਲ DC ਕਲੋਨੀ ਵਾਕਿਆ ਹੈ। ਗੁਜਰਾਂਵਾਲਾ ਦੀ ਸਭ ਤੋਂ ਵੱਡੀ ਰਿਹਾਇਸ਼ੀ ਸਕੀਮ ਵੀ ਹੈ। ਪਿਆਰਿਓ, ਇਹ ਜਿੱਡੀ ਖੂਬਸੂਰਤ ਰਿਹਾਇਸ਼ੀ ਸਕੀਮ ਹੈ, ਓਡੀ ਜ਼ਿਆਦਾ ਬਦਕਿਸਮਤ ਵੀ ਹੈ। ਉਹਦੀ ਵਜ੍ਹਾ ਇਹ ਵੇ ਕਿ ਜਦੋਂ ਦੀ ਇਹ ਹਾਊਸਿੰਗ ਕਲੋਨੀ ਹੋਂਦ ਵਿੱਚ ਆਈ ਹੈ, ਮੁਖਤਲਿਫ ਅਦਵਾਰ ਦੇ ਵਿੱਚ ਮੁਖਤਲਿਫ ਲੋਕ ਇਹਦੇ ਵਿੱਚ ਮੁੰਤਜ਼ਮ ਰਹੇ। ਇੰਤਜ਼ਾਮੀਆਂ 2-4 ਦਫਾ ਬਦਲ ਚੁੱਕੀ ਹੈ, ਯਾਨੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਦੇ ਅਹੁਦੇਦਾਰਾਂ ਇੰਤਖਾਬਾਤ ਲੜ ਕੇ ਕਦੀ ਕੋਈ ਮੁੰਤਖਬ ਹੋਇਆ, ਕਦੀ ਕੋਈ ਮੁੰਤਖਬ ਹੋਇਆ। ਬਦਕਿਸਮਤੀ ਇਸ ਕਲੋਨੀ ਦੀ ਇਹ ਵੇ ਕਿ ਜਿਹੜੇ ਅਹੁਦੇਦਾਰਾਂ ਇੱਥੋਂ ਦੇ ਵਸਨੀਕ ਮੁੰਤਖਬ ਕਰਦੇ ਰਹੇ, ਉਹ ਆਪਣੇ ਆਪਣੇ ਅਦਵਾਰ ਦੇ ਵਿੱਚ ਇੰਤਖਾਬ ਲੜਨ ਤੋਂ ਪਹਿਲੇ ਬਹੁਤ ਸਾਰੇ ਦਾਅਵੇ ਤੇ ਕਰਦੇ ਰਹੇ ਕਿ ਅਸੀਂ ਇਸ ਰਿਹਾਇਸ਼ੀ ਸਕੀਮ ਦੇ ਵਿੱਚ ਮੈਡੀਕਲ ਕਾਲਜ ਬਣਾਵਾਂਗੇ, ਅਸੀਂ ਇਸ ਰਿਹਾਇਸ਼ੀ ਸਕੀਮ ਦੇ ਵਿੱਚ ਬਹੁਤ ਸਾਰੇ ਮੁਖਤਲਿਫ ਸਬਜ਼ ਬਾਗ ਵਹਾਉਂਦੇ ਰਹੇ ਇੱਥੋਂ ਦੇ ਵਸਨੀਕਾਂ ਨੂੰ। ਇੱਥੋਂ ਦੇ ਲੋਕ ਬੜੇ ਬਾਸ਼ਊਰ, ਬੜੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਉਹਨਾਂ ਨੂੰ ਮੁੰਤਖਬ ਕਰਦੇ ਰਹੇ, ਟਰਸਟ ਕਰਦੇ ਰਹੇ, ਇਤਮਾਦ ਕਰਦੇ ਰਹੇ ਕਿ ਸ਼ਾਇਦ ਇਹ ਜਿਹੜਾ ਬੰਦਾ ਹੈ ਇਹ ਸਾਡਾ DC ਕਲੋਨੀ ਦਾ ਸਦਰ ਬਣ ਜਾਏਗਾ, ਸੀਨੀਅਰ ਨਾਇਬ ਸਦਰ, ਜਨਰਲ ਸੈਕਟਰੀ ਬਣ ਜਾਏਗਾ ਤੇ ਇਹ ਰਜੀਮ ਹੀ ਸਾਡੇ ਮਸਾਇਲ ਹੱਲ ਕਰ ਦੇਗੀ। ਲੇਕਿਨ ਸਾਹਿਬੋ, ਜ਼ਿਆਦਾਤਰ ਉਹਨਾਂ ਨੂੰ ਸਬਜ਼ ਬਾਗ ਹੀ ਦਿਖਾਏ ਗਏ ਔਰ ਉਹਨਾਂ ਦੇ ਮਸਾਇਲ ਦਾ ਹੱਲ ਨਹੀਂ ਕੀਤਾ ਗਿਆ। ਸਾਹਿਬੋ, ਸਾਡੇ ਇੱਕ ਬੜੇ ਪਿਆਰੇ ਦੋਸਤ ਨੇ, ਸਾਡੇ TV ਦੇ ਬੜੇ ਪਰਮਾਨੈਂਟ ਵਿਊਅਰ ਨੇ, ਨਾਮੇ ਨਾਮੀ ਇਸਮੇ ਗਿਰਾਮੀ ਹੈ ਮੁਹੰਮਦ ਇਦਰੀਸ ਡਾਰ ਸਾਹਿਬੋ। ਉਹਨਾਂ ਦੇ ਵੀ ਬਹੁਤ ਸਾਰੇ ਘਰ ਨੇ DC ਕਲੋਨੀ ਦੇ ਵਿੱਚ। ਨਾ ਸਿਰਫ DC ਕਲੋਨੀ ਦੇ ਬੜੇ ਮੁਅੱਜ਼ਜ਼ ਵਸਨੀਕ ਨੇ, ਬਲਕਿ ਇੱਥੋਂ ਦੇ ਲੋਕਾਂ ਦੇ ਬੜੇ ਵੱਡੇ ਤਰਜਮਾਨ ਵੀ ਨੇ। ਉਹਨਾਂ ਦੇ ਹਕੂਕ ਦੀ ਜੰਗ ਸਰਕਾਰੇ ਦਰਬਾਰੇ ਲੜਦੇ ਹੀ ਰਹਿੰਦੇ ਨੇ। ਮੁਤਸਬ ਆਲਾ ਦਾ ਦਫ਼ਤਰ ਕੀ, ਨੈਬ ਕੀ ਤੇ ਹੋਰ ਜਿਸ ਕਦਰ ਇਹਤਸਾਬ ਕਰਨ ਵਾਲੇ ਇਦਾਰੇ ਨੇ, ਹਰ ਜਗ੍ਹਾ ਦੇ ਉੱਤੇ ਜਾ ਕੇ ਇਹਨਾਂ DC ਕਲੋਨੀ ਦੇ ਲੋਕਾਂ ਦੇ ਹਕੂਕ ਦੇ ਵਾਸਤੇ ਦਰਖਾਸਤਾਂ ਦਿੱਤੀਆਂ, ਜੰਗਾਂ ਲੜੀਆਂ। ਇਹ ਕਿੱਥੋਂ ਤੱਕ ਕਾਮਯਾਬ ਹੋਏ? ਕਿਆ DC ਕਲੋਨੀ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਉਹਨਾਂ ਦੇ ਹਕੂਕ ਮਿਲੇ, ਉਹਨਾਂ ਦੇ ਮਸਲੇ ਹੱਲ ਹੋਏ ਜਾਂ ਨਹੀਂ? ਅੱਗੋਂ ਫੇਰ ਹੁਣ ਇੰਤਖਾਬਾਤ ਦੀ ਆਮਦ ਹੈ, ਯਾਨੀ DC ਕਲੋਨੀ ਦੇ ਵਿੱਚ ਅੱਗੋਂ ਫੇਰ ਇਲੈਕਸ਼ਨਸ ਹੋਣ ਵਾਲੇ ਨੇ। ਅੱਗੋਂ ਫੇਰ ਬਹੁਤ ਸਾਰੇ ਗਰੁੱਪ ਜਿਹੜੇ ਨੇ ਉਹ ਨਵੇਂ ਦਾਅਵੇ ਲੈ ਕੇ ਤੇ ਇੰਤਖਾਬੀ ਮੈਦਾਨ ਦੇ ਵਿੱਚ ਉਤਰ ਰਹੇ ਨੇ। ਆਓ ਤੁਹਾਨੂੰ ਮਿਲਵਾਈਏ ਆਪਣੇ ਅੱਜ ਦੇ ਉਚੇਚੇ ਪ੍ਰਾਹੁਣੇ ਮੁਹੰਮਦ ਇਦਰੀਸ ਡਾਰ ਹੋਰਾਂ ਦੇ ਨਾਲ, ਜਿਨ੍ਹਾਂ ਬਾਰੇ ਮੈਂ ਤੁਹਾਨੂੰ ਦੱਸਿਆ ਕਿ ਉਹ ਇੱਥੋਂ ਦੇ ਮਕੀਨਾਂ ਦੇ ਤਰਜਮਾਨ ਨੇ। ਉਹਨਾਂ ਤੋਂ ਇਹਦੇ ਇਤਿਹਾਸ ਬਾਰੇ ਜਾਣਨੇ ਆ, DC ਕਲੋਨੀ ਕਦੋਂ ਹੋਂਦ ਵਿੱਚ ਆਈ, ਇਹਦੀ ਮੁਖਤਸਰ ਜੀ ਜਿਹੜੀ ਤਾਰੀਖ ਹੈ, ਇਹਦੇ ਜਿਹੜੀ ਪਹਿਲੀ ਸਭ ਤੋਂ ਮੈਨੇਜਮੈਂਟ ਸੀ, ਫਿਰ ਉਸ ਤੋਂ ਬਾਅਦ
ਦੂਸਰੇ ਲੋਕ ਜਿਹੜੇ ਜਿਨ੍ਹਾਂ ਦੇ ਹੱਥ ਇਕਤਦਾਰ ਆਇਆ ਉਹਨਾਂ ਕਲੋਨੀ ਵਾਸਤੇ ਕੀ ਕੀਤਾ, ਤੇ ਮੌਜੂਦਾ ਰਜੀਮ ਜਿਹੜੀ ਹੈ ਉਹ ਇਥੋਂ ਦੇ ਸਾਕਨਾਨ ਦੇ ਨਾਲ ਕੀ ਪੀ ਕਰਦੀ ਹੈ। ਇਹ ਸਾਰੀਆਂ ਗੱਲਾਂ ਡਾਰ ਸਾਹਿਬ ਦੀ ਜ਼ੁਬਾਨੀ ਤੁਹਾਨੂੰ ਸੁਣਵਾਉਂਦੇ ਆ। अस्सलाम वालेकुम जनाब डार साहब। वालेकुम अस्सलाम व रहमतुल्लाहि व बरकातहू। अच्छा डार साहब, तुसी अवलीन इथों दे रिहायशी हो डीसी कॉलोनी दे, जदों ये प्लाट लोग खरीदते सन ते तुसां भी उदों खरीदे, बल्कि तुहाडे खानदान ने बहुत सारे तुहाडे फैमिली मैंबरान इथों दे वसनीक ने। असी भी इत्थे रहने हैं, साडे भी भैणां भरा इत्थे वसदे ने। सब तो पहले तो यह दसो कि यह ठीक है कि इस कॉलोनी नूं जिहड़ी कि बिल्कुल डैड इतफलाप हो गई हुई सी, इनू खालद सुल्तान जदों डिप्टी कमिश्नर गुजरांवाला सन ते उन्हां इनू एक हयात नौ बख्शी है नी नवी जिंदगी अता कीती। उदों लोग ये भी आखदे हुंदे सन कि डीसी कॉलोनी मुर्दा घोड़ा सी ते इनू दोबारा जिंदा कीता खालद सुल्तान ने, जिहड़ा कि डिप्टी कमिश्नर गुजरांवाला सन। वो काफ़ी देर दे सदर सुदर भी रहे, उस तो बाद फिर अगलियां रजीमां आ गई। तुसी बराह करम में दसो कि शुरू तो लैके अज तक अगर असी तकाबल करिए, कंपैरिजन करिए, तो किहदा दौर बेहतर सी, किहदे दौर च इत्थे ज़्यादा तो ज़्यादा तरक्कीयाती काम होए, इत्थों दे लोकां नाल जिहड़े वादे कीते गए सन, जिहड़े सबद बाग वहाए गए सन, वो किस दौर च सारे जिहड़े ने वो पूरे कीते गए ख्वाब लोकां दे। जी जज़ाकल्लाह डॉक्टर साहब। असल दे विच साडी मैं कहांगा कि इस इलाके की सब तो बड़ी खुशकिस्मती ये वे जी कि खालद सुल्तान ने इन्हां लोकां नूं एक डीसी कॉलोनी दा तोहफा दिता वाह। जदों इत्थे 2005 च पहला कार बनया। अच्छा, ये ते एक बिल्कुल एक जंगल नुमा जमीन सी जिहदे लोग सिर्फ फसलां उगांदे सन। जी जी ਇਹਦੀ ਉਸ ਤਰ੍ਹਾਂ ਵੈਲਿਊ ਨਹੀਂ ਸੀ ਜਿਹੜੀ ਖਾਲਦ ਸੁਲਤਾਨ ਨੇ ਇਹਨੂੰ ਕਲੋਨੀ ਬਣਾ ਕੇ ਇੱਕ ਖੂਬਸੂਰਤ ਇੱਕ ਦੁਨੀਆ ਦੇ ਉੱਤੇ ਲੋਕਾਂ ਨੂੰ ਜੰਨਤ ਬਣਾ ਕੇ ਦਿੱਤੀ। बिल्कुल ऐसा। ਔਰ ਮੈਂ ਸਮਝਦਾ ਕਿ ਇਹ ਪੰਜਾਬ ਦੇ ਵਿੱਚ ਸਭ ਤੋਂ ਅੱਛੀ ਇਹਦੀ ਇੱਥੇ ਆਕਸੀਜਨ ਰੇਸ਼ੋ ਸੀ ਵਾਹ ਕਿ 75% ਇੱਥੇ ਆਕਸੀਜਨ ਰੇਸ਼ੋ ਹੈ ਜਿਹੜੀ ਕਿ ਪੂਰੇ ਪੰਜਾਬ ਵਿੱਚ ਕਿਧਰੇ ਵੀ ਨਹੀਂ ਹੈ। वाह वाह। ਔਰ ਖਾਲਦ ਸਾਹਿਬ ਨੇ ਅਸੀਂ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਖਾਲਦ ਸੁਲਤਾਨ ਨੇ ਇੱਕ ਇਸ ਇਲਾਕੇ ਦੇ ਉੱਤੇ ਔਰ ਸਾਡੇ ਲੋਕਾਂ ਦੇ ਉੱਤੇ ਮੈਂ ਆਪਣੇ ਆਪ ਨੂੰ ਵੀ ਸ਼ਾਮਲ ਕਰਾਂਗਾ ਕਿ ਉਹਨਾਂ ਇੱਕ ਬੜਾ ਵੱਡਾ ਸਾਨੂੰ ਇੱਕ ਤੋਹਫਾ ਸਾਡੇ ਉੱਤੇ ਨੇਕੀ ਕੀਤੀ जी। ਲੇਕਿਨ ਸਾਨੂੰ ਅੱਗੋਂ ਇਹ ਬਦਕਿਸਮਤੀ ਆਈ ਕਿ ਜਦੋਂ ਅਸੀਂ ਇੱਥੇ ਲੋਕਲ ਲੋਕਾਂ ਨੂੰ ਮੁੰਤਖਬ ਕੀਤਾ, जी ਉਹਨਾਂ ਨੂੰ ਲੈ ਕੇ ਆਂਦਾ, ਉਹਨਾਂ ਇਸ ਕਲੋਨੀ ਦਾ ਕਰਨ ਦੀ ਬਜਾਏ ਇਸ ਕਲੋਨੀ ਦੇ ਲੋਕਾਂ ਵਾਸਤੇ ਕਰਨ ਦੀ ਬਜਾਏ ਉਹਨਾਂ ਆਪਣੀਆਂ ਜੇਬਾਂ ਭਰੀਆਂ, ਆਪਣੇ ਆਸੇ ਮਾਲ ਇਕੱਠਾ ਕੀਤਾ जी ਔਰ ਇਹਨਾਂ ਲੋਕਾਂ ਨੂੰ ਦਿਨ ਬਦਿਨ ਇਸ ਸੁਸਾਇਟੀ ਨੂੰ ਨਾ ਥੱਲੇ ਲਿਆਂਦਾ, जी ਜਿਹਦਾ ਰਿਜ਼ਲਟ ਇਹ ਨਿਕਲਦਾ ਗਿਆ ਕਿ ਆਹਿਸਤਾ ਸਾਡੀ ਕਲੋਨੀ ਦੇ ਹਾਲਾਤ ਉਹਨੇ ਬਣ ਗਏ ਨੇ ਕਿ ਲੋਕ ਇਹਦੀ ਫਾਈਲ ਔਰ ਜਾਂ ਇਹਦਾ ਪਲਾਟ ਔਰ ਇਹਦਾ ਘਰ ਇਸ ਟਾਈਮ ਖਰੀਦਣ ਲੱਗਿਆ ਮਹਿੰਗਾ ਹੋਣ ਦੇ ਬਾਵਜੂਦ ਹੀ ਉਹ 100 ਦਫਾ ਸੋਚਦੇ ਨੇ ਕਿ ਅਸੀਂ ਉੱਥੇ ਲਵੀਏ ਕਿ ਨਾ ਲਵੀਏ। ਕਿਸੇ ਵਕਤ ਇਹਦਾ ਨਾਂ ਲਿਆ ਜਾਂਦਾ ਸੀ ਕਿ ਕਲੋਨੀ ਡੀਸੀ ਕਲੋਨੀ ਦੀ ਇੱਕ ਮਿਸਾਲ ਦਿੱਤੀ ਜਾਂਦੀ ਸੀ। जी ਅੱਜ ਸਿਰਫ ਇਹਨਾਂ ਲੋਕਾਂ ਦੀ ਕਰਪਸ਼ਨ ਦੀ ਵਜ੍ਹਾ ਤੋਂ, ਇਹਨਾਂ ਦੀ ਲੁੱਟ ਮਾਰ ਦੀ ਵਜ੍ਹਾ ਤੋਂ ਜਿਹੜਾ ਸਾਡੀ ਕਲੋਨੀ ਜਿਹੜੀ ਹੈ ਇਹ ਦਿਨ ਬਦਿਨ ਬਦਨਾਮ ਹੁੰਦੀ ਜਾ ਰਹੀ ਹੈ जी ਔਰ ਇਹਦੀ ਡੀ ਵੈਲਿਊ ਹੁੰਦੀ ਜਾ ਰਹੀ ਹੈ। जी ਜਿਹੜੇ ਸਾਡੇ ਮੌਜੂਦਾ ਸੈਕਟਰੀ ਔਰ ਨਾਇਬ ਸਦਰ ਨੇ, जी ਜਿਹੜੇ ਕਿ ਸਦਰ ਦੇ ਬਾਹਰ ਜਾਣ ਤੋਂ ਬਾਅਦ ਨਾਇਬ ਸਦਰ ਚੂਕ ਕੇ ਉਹ ਸਦਾਰਤ ਦੇ ਉਹਦੇ ਤੇ ਹੁੰਦਾ ਔਰ ਜਿੰਨੀ ਉਹਨਾਂ ਦੋਨਾਂ ਮਿਲ ਕੇ ਇਸ ਕਲੋਨੀ ਦੇ ਵਿੱਚ ਤਬਾਹੀ ਕਰਨ ਦੀ ਹੁਣ ਉਹਨਾਂ ਕੋਸ਼ਿਸ਼ ਕੀਤੀ ਹੈ, ਇਸ ਤੋਂ ਪਹਿਲਾਂ ਕਦੀ ਵੀ ਨਹੀਂ ਹੋਈ। अच्छा ਕਿ ਸਾਡੇ ਜਿੰਨੇ ਕਮਰਸ਼ੀਅਲ ਨੇ ਦੇਖੋ, ਇੱਕ ਸਾਡਾ ਸ਼ੁਰੂ ਤੋਂ ਇੱਕ ਕੁਲੀਆ ਰਿਹਾ ਵੇ ਕਿ ਇਸ ਸੁਸਾਇਟੀ ਦੇ ਅੰਦਰ ਜਿਹੜਾ ਰਕਬਾ ਜਿਹਦੇ ਉੱਤੇ ਰਿਹਾਇਸ਼ੀ ਘਰ ਬਣਨਗੇ ਉਸ ਜ਼ਮੀਨ ਦੇ ਮਾਲਕ ਨੂੰ ਉਹਦੇ ਬਦਲੇ ਰਿਹਾਇਸ਼ੀ ਪਲਾਟ ਦਿੱਤੇ ਜਾਣਗੇ। जी ਅਗਰ ਤੁਹਾਡੀ ਜ਼ਮੀਨ ਫਾਰ ਐਗਜ਼ਾਮਪਲ ਇੱਥੇ ਹੁੰਦੀ ਹੈ ਔਰ ਉਸ ਜਗ੍ਹਾ ਤੁਹਾਡੀ ਜ਼ਮੀਨ ਦੇ ਉੱਤੇ ਇੱਥੇ ਕਮਰਸ਼ੀਅਲ ਬਣਦੇ ਨੇ ਤਾਂ ਫਿਰ ਤੁਹਾਨੂੰ ਵੀ ਕਮਰਸ਼ੀਅਲ ਫਾਈਲਾਂ ਦਿੱਤੀਆਂ ਜਾਣਗੀਆਂ। जी ਲੇਕਿਨ ਇਹਨਾਂ ਦੋਨਾਂ ਬੰਦਿਆਂ ਨੇ, ਸਾਡੇ ਮੌਜੂਦਾ ਸੈਕਟਰੀ ਨੇ ਔਰ ਨਾਇਬ ਸਦਰ ਨੇ ਕੀਤਾ ਵੇ ਕਿ ਜਿਨ੍ਹਾਂ ਲੋਕਾਂ ਦੀ ਜ਼ਮੀਨ ਇੱਥੇ ਹੈ ਸੀ, ਜਿਨ੍ਹਾਂ ਦਾ ਕਿ ਫਰੈਸ਼ ਕੇਸ ਪਿਆ ਚੱਲਦਾ, ਭੱਠੇ ਵਾਲੇ ਜਿਹੜੇ ਬੱਟ ਬਰਾਦਰਾਨ ਨੇ, ਉਹਨਾਂ ਦੀ ਸਾਰੀ ਜ਼ਮੀਨ ਜਿਹੜੀ ਹੈ ਉਹ ਰੈਜ਼ੀਡੈਂਸ਼ੀਅਲ ਪਲਾਟਾਂ ਚਾਹੀਏ। अच्छा ਲੇਕਿਨ ਇਹਨਾਂ ਡੀਸੀ ਕਲੋਨੀ ਦੇ ਅੰਦਰ ਜਿੰਨੇ ਬਚੇ ਕੁਝੇ ਕਮਰਸ਼ੀਅਲ ਸਨ ਉਹ ਸਾਰੇ ਨਾ ਆਉਣੇ ਪਾਉਣੇ ਜਿਹੜੇ ਨੇ ਉਹ ਉਹਨਾਂ ਨੂੰ ਵੀ ਦੇ ਦਿੱਤੇ ਨੇ ਔਰ ਖੁਦ ਵੀ ਇਹਨਾਂ ਕਿਕ ਬੈਕਸ ਵੀ ਉਹਦੇ ਵਿੱਚੋਂ ਲਈਆਂ ਨੇ। अच्छा ਤਾਂ ਕਿ ਤੁਸੀਂ ਇੱਥੋਂ ਤੱਕ ਦੇਖੋ ਕਿ ਡੀਸੀ ਕਲੋਨੀ ਦੇ ਵਿੱਚ ਇੱਕ ਬੜੀ ਖੂਬਸੂਰਤ, ਮੈਂ ਇਹ ਵੀ ਸਮਝਣਾ ਕਿ ਖਾਲਦ ਸੁਲਤਾਨ ਦੀ ਤਰਫੋਂ ਇੱਕ ਨਕਸ਼ੇ ਦੇ ਅੰਦਰ ਇੱਕ ਬੜਾ ਪਿਆਰਾ ਤੋਹਫਾ ਸੀ ਕਿ ਇੱਥੇ ਕੋਨੇ
ਹਸਪੀਟਲ ਦੀ ਜਗ੍ਹਾ ਰੱਖੀ ਸੀ ਜੀ। ਉਹ ਵੀ ਇਹਨਾਂ ਨੂੰ ਮਤਲਬ ਕਿ ਦੇ ਦਿੱਤੀ, ਉਹਦੇ ਸਾਰੇ ਪਲਾਟ ਸੇਲ ਕਰ ਦਿੱਤੇ ਔਰ ਉਹਦੇ ਵਿੱਚੋਂ ਇੱਕ ਸਪੈਕਸ ਲਿਆ। ਔਰ ਪਲੱਸ ਜਿਹੜੀ ਸਾਡੇ ਬੱਚਿਆਂ ਵਾਸਤੇ ਕੋਨਾ ਇੱਕ ਖੂਬਸੂਰਤ ਇੱਥੇ ਇੱਕ ਜਿਹੜਾ ਕਿ ਇੱਕ ਬੜੀ ਚੇਨ ਚੱਲਦੀ ਹੈ KFC ਦੀ, ਜੀ। ਉਹ ਵੀ ਇਹਨਾਂ ਜਿਹੜੀ ਹੈ ਉਹ ਇਹਨਾਂ ਸੇਲ ਕਰ ਦਿੱਤੀ। ਅੱਛਾ। ਔਰ ਅੱਧੀ ਇਹਨਾਂ ਉਸ ਬੰਦੇ ਨੂੰ ਦਿੱਤੀ ਹੈ ਜਿਹੜਾ ਇਸ ਤੋਂ ਪਹਿਲਾਂ ਆਪਣੀ ਜਗ੍ਹਾ ਦੇ ਬਦਲੇ 4 ਦਫਾ ਪਲਾਟ ਲੈ ਚੁੱਕੇ ਹੈ। ਅੱਛਾ। ਉਹਨੂੰ ਫਿਰ KFC ਦੀ ਜਗ੍ਹਾ ਦੇ ਦਿੱਤੀ ਹੈ ਔਰ ਉਹਦੇ ਕੋਲੋਂ 70% ਇਹਨਾਂ ਕਿਕਬੈਕਸ ਲਿਆ, 3% ਉਹਨੂੰ ਦਿੱਤਾ ਹੈ ਔਰ 70% ਇਹਨਾਂ ਲੋਕਾਂ ਨੇ ਖੁਦ ਲਿਆ ਵੇ। ਔਰ ਮੈਂ ਸਮਝਣਾ ਕਿ ਰਜਿਸਟਰਾਰ ਸਾਹਿਬ ਨੇ ਇਹਦੇ ਤੇ ਬੜਾ ਅੱਛਾ ਇੱਕ ਫੈਸਲਾ ਕੀਤਾ ਵੇ ਕਿ ਨਾਰਮਲੀ ਇਸ ਤਰ੍ਹਾਂ ਹੁੰਦਾ ਕਿ ਜਦੋਂ ਕਿਸੇ ਅਹੁਦੇਦਾਰ ਨੂੰ ਸਜ਼ਾ ਦਿੱਤੀ ਜਾਂਦੀ ਹੈ ਜੀ। ਉਹਨੂੰ ਸਸਪੈਂਡ ਕੀਤਾ ਜਾਂਦਾ ਹੈ, ਸੈਕੰਡ ਦੇ ਉੱਤੇ ਜਾਂ ਉਹਨੂੰ ਟਰਮੀਨੇਟ ਕੀਤਾ ਜਾਂਦਾ ਹੈ ਜੀ। ਲੇਕਿਨ ਇਹਨਾਂ ਨੂੰ ਰਿਮੂਵ ਫਰਾਮ ਦੀ ਪੋਜੀਸ਼ਨ ਕੀਤਾ ਵੇ ਕਿ ਇਹਨਾਂ ਦੀਆਂ ਪੋਜੀਸ਼ਨਾਂ ਤੋਂ ਰਿਮੂਵ ਕਰ ਦਿੱਤਾ ਹੈ ਵਾਹ। ਕਿ ਇਸ ਕਾਬਲ ਹੀ ਨਹੀਂ ਸਨ ਹੈ ਜਿੱਥੇ ਬੈਠੇ ਨੇ। ਅੱਛਾ। ਤੇ ਜਦੋਂ ਕਿਸੇ ਨੂੰ ਵੀ ਸਸਪੈਂਡ ਕੀਤਾ ਜਾਂਦਾ ਜਾਂ ਟਰਮੀਨੇਟ ਕੀਤਾ ਜਾਂਦਾ ਤੇ ਫਿਰ ਰਜਿਸਟਰਾਰ ਸਾਹਿਬ ਆਰਡਰ ਕਰਦੇ ਨੇ ਕਿ ਤੁਸੀਂ ਆਪਣੇ ਮਾਮਲਾਤ ਇਹਨਾਂ ਦੇ ਵਿੱਚੋਂ ਕਿਸੇ ਨੂੰ ਅਥਾਰਟੀ ਦੇ ਕੇ ਸਾਈਨਿੰਗ ਪਾਵਰ ਦੇ ਕੇ ਆਪਣੇ ਮਾਮਲਾਤ ਚਲਾਓ। ਲੇਕਿਨ ਜਦੋਂ ਕਿਸੇ ਨੂੰ ਰਿਮੂਵ ਕੀਤਾ ਜਾਂਦਾ ਕਿ ਬੰਦਾ ਇਸ ਕਾਬਲ ਹੀ ਨਹੀਂ ਹੈ ਜਿਸ ਪੋਸਟ ਦੇ ਉੱਤੇ ਮੌਜੂਦ ਹੈ, ਉਹਦੇ ਵਾਸਤੇ ਫਿਰ ਤੁਹਾਨੂੰ ਬੰਦੇ ਦੁਬਾਰਾ ਬਾਹਰੋਂ ਸਿਲੈਕਟ ਕਰਨੇ ਪੈਂਦੇ ਨੇ, ਜਿਹੜੇ ਕਿ ਸਾਡੇ ਮੌਜੂਦਾ MC ਨੇ, ਮੈਨੇਜਿੰਗ ਕਮੇਟੀ ਨੇ, ਉਹਨਾਂ ਸੈਕਟਰੀ ਸਾਹਿਬ ਵੀ ਬਾਹਰੋਂ ਲਏ ਨੇ ਜਿਹੜੇ ਕਿ ਅਤਾਉਰ ਰਹਿਮਾਨ ਨੇ ਜਿਹੜੇ ਨੇ ਨਵੇਂ ਸੈਕਟਰੀ ਬਣਾਏ ਨੇ, ਔਰ ਨਾਇਬ ਸਦਰ ਵੀ ਜਿਹੜਾ ਇਹਨਾਂ ਰਫਾਨ ਚਾਂਦ ਬੱਟ ਸਾਹਿਬ ਨੂੰ ਬਣਾਇਆ ਉਹ ਇਹਨਾਂ ਬਾਹਰੋਂ ਲੈ ਕੇ ਬਣਾਏ ਨੇ। ਅਗਰ ਸਿਰਫ ਇਹਨਾਂ ਨੂੰ ਸਸਪੈਂਡ ਕੀਤਾ ਜਾਂਦਾ ਤੇ ਫਿਰ ਉਹਨਾਂ ਆਪਣੇ ਜਿਹੜੇ ਬਾਕੀ 13 ਬੰਦੇ ਮੌਜੂਦ ਸਨ ਇਹਨਾਂ ਦੇ ਵਿੱਚੋਂ ਹੀ ਮਾਮਲਾ ਨੂੰ ਚਲਾਉਣਾ ਸੀ। ਤੇ ਅਸੀਂ ਇਹ ਸਮਝਦੇ ਹਾਂ ਕਿ ਸਾਡੇ ਰਿਹਾਇਸ਼ੀਆਂ ਦੀ ਬਹੁਤ ਵੱਡੀ ਬਦਕਿਸਮਤੀ ਹੈ ਕਿ ਸਾਡੇ ਰਿਹਾਇਸ਼ੀਆਂ ਨੇ ਬੜਾ ਵੱਡਾ ਇੱਕ ਉਹਨਾਂ ਵਾਸਤੇ ਉਹਨਾਂ ਪਛਤਾਉਂਦੇ ਵੀ ਨੇ ਕਿ ਅਸੀਂ ਐਸੇ ਲੋਕ ਸਿਲੈਕਟ ਕੀਤੇ, ਅਸੀਂ ਐਸੇ ਚੌਕੀਦਾਰ ਰੱਖ ਲਏ ਕਿ ਜਿਹੜੇ ਉਹ ਖੁਦ ਹੀ ਬੜੇ ਵੱਡੇ ਚੋਰ ਨਿਕਲੇ ਔਰ ਉਹ ਜਿਹੜੇ ਨੇ ਉਹ ਸਾਡੇ ਘਰ ਨੂੰ ਉਹ ਹੀ ਲੁੱਟਣ ਲੱਗ ਪਏ ਜਿਨ੍ਹਾਂ ਨੂੰ ਚੌਕੀਦਾਰ ਬਣਾਇਆ। ਦੇਖੋ ਜਿਹੜਾ ਇੱਕ ਅਹੁਦੇਦਾਰ ਹੁੰਦਾ ਹੈ ਜਿਹਨੂੰ ਇੱਕ ਤੁਸੀਂ ਬਣਾਉਂਦੇ ਹੋ, ਉਹ ਸਮਝ ਲਓ ਤੁਸੀਂ ਆਪਣੀ ਪ੍ਰਾਪਰਟੀ ਦੇ ਉੱਤੇ, ਆਪਣੇ ਮਾਲ ਦੇ ਉੱਤੇ ਤੁਸੀਂ ਉਹਨਾਂ ਨੂੰ ਚੌਕੀਦਾਰ ਬਣਾਉਂਦੇ ਹੋ। ਤੇ ਜਦੋਂ ਚੌਕੀਦਾਰ ਚੋਰ ਨਿਕਲ ਆਉਣ ਤਾਂ ਫਿਰ ਤੁਹਾਡਾ ਕੁਝ ਵੀ ਨਹੀਂ ਛੱਡਦੇ, ਫਿਰ ਹਰ ਚੀਜ਼ ਲੁੱਟ ਕੇ ਲੈ ਜਾਂਦੇ ਨੇ। ਅੱਜ ਫਿਰ ਤੇ ਕੱਖ ਨਾ ਰਿਹਾ। ਅੱਛਾ ਡਾਕਟਰ ਸਾਹਿਬ, ਇੱਕ ਮੇਰੀ ਗੁਜ਼ਾਰਿਸ਼ ਸੁਣੋ ਨਾ, ਐਡੇ ਸਿਆਣੇ ਤੇ ਬਾਸ਼ਊਰ ਲੋਕ ਹੋ ਕੇ ਤੇ ਸਰ ਤੁਸੀਂ ਕਿਉਂ ਐਸੇ ਬੰਦਿਆਂ ਨੂੰ ਮੁੰਤਖਬ ਕੀਤਾ, ਕਿਉਂ ਐਸੇ ਬੰਦਿਆਂ ਨੂੰ ਵੋਟ ਪਾਏ ਜਿਹੜੇ ਤੁਹਾਡਾ ਹੀ ਹੱਕ ਖਾ ਗਏ, ਜਾਂ ਜਿਹੜੇ DC ਕਲੋਨੀ ਨੂੰ ਜਿਨ੍ਹਾਂ ਨੇ ਇੰਨਾ ਜ਼ਿਆਦਾ ਤੁਹਾਡੇ ਬਕੌਲ ਨੁਕਸਾਨ ਪਹੁੰਚਾਇਆ? ਡਾਕਟਰ ਸਾਹਿਬ ਮੈਂ ਕਹਾਂਗਾ ਸਾਡੀ ਵਾਕਈ ਬਦਕਿਸਮਤੀ ਹੈ, ਬਲਕਿ ਤੁਹਾਡੇ ਇਲਮ ਵਿੱਚ ਹੋਣਾ ਕਿ ਅਸੀਂ ਤੇ ਬਲਕਿ ਇਹਨਾਂ ਦੇ ਖਿਲਾਫ ਇਲੈਕਸ਼ਨ ਲੜਿਆ ਸੀ ਔਰ ਅਸੀਂ ਲੋਕਾਂ ਨੂੰ ਬੜੇ ਅਰਸੇ ਤੋਂ ਅਗਾਈ ਦੇ ਰਹੇ ਸਾਂ ਕਿ ਇਹ ਚੋਰ ਨੇ, ਇਹ ਡਾਕੂ ਨੇ, ਲੁਟੇਰੇ ਨੇ, ਪਹਿਲਾਂ ਹੀ ਇਹਨਾਂ ਦੇ ਖਿਲਾਫ ਕਰਪਸ਼ਨ ਦੇ ਕੇਸ ਮੌਜੂਦ ਨੇ ਜੀ। ਔਰ ਇਹ ਮੈਂ ਸਮਝਣਾ ਕਿ ਸਾਡੀ ਕਲੋਨੀ ਦੀ ਬਦਕਿਸਮਤੀ ਰਹੀ ਹੈ ਕਿ ਪਿਛਲੀ ਦਫਾ ਵੀ ਜਿਹੜਾ ਫਾਊਂਡਰ ਗਰੁੱਪ ਦਾ ਸੈਕਟਰੀ ਆਇਆ ਸੀ, ਬੇਸ਼ੱਕ ਫਾਊਂਡਰ ਗਰੁੱਪ ਦੇ ਜ਼ਿਆਦਾਤਰ ਲੋਕ ਬਾਹਰ ਰਹਿ ਗਏ, ਲੇਕਿਨ ਜਿਹੜਾ ਸੈਕਟਰੀ ਆਇਆ ਸੀ ਉਹਨੇ ਇਸੇ ਤਰ੍ਹਾਂ ਸੁਸਾਇਟੀ ਦੀ ਤਬਾਹੀ ਕੀਤੀ। ਔਰ ਜਿਹੜਾ ਹੋਮ ਸੈਕਟਰੀ ਆਇਆ ਫਾਊਂਡਰ ਗਰੁੱਪ ਦਾ, ਉਹਨੇ ਉਸ ਤੋਂ ਵੀ ਜ਼ਿਆਦਾ ਬਰਬਾਦੀ ਕੀਤੀ। ਔਰ ਦੇਖੋ ਇਹ ਫਾਊਂਡਰ ਗਰੁੱਪ ਹੀ ਇਲੈਕਸ਼ਨ ਜਿੱਤ ਗਏ, ਚਲੋ ਉਹਦੇ ਵਿੱਚ ਜਿਹੜਾ ਸੀ ਯੂਨਿਟੀ ਗਰੁੱਪ ਦੇ ਵੀ ਬੰਦੇ ਗਏ, ਉਹ ਵੀ ਇਲੈਕਸ਼ਨ ਜਿੱਤਿਆ ਉਹਨਾਂ, ਲੇਕਿਨ ਚੂੰਕਿ ਅਕਸਰੀਅਤ ਫਾਊਂਡਰ ਗਰੁੱਪ ਦੇ ਵਿੱਚ ਸੀ, ਫਾਊਂਡਰ ਗਰੁੱਪ ਦੇ ਅੰਦਰ ਫਿਰ 2 ਗਰੁੱਪ ਬਣ ਗਏ। ਸੈਕਟਰੀ ਸਾਹਿਬ ਨੇ ਆਪਣਾ 3-4 ਗਰੁੱਪ ਬੰਦੇ ਲੈ ਕੇ ਆਪਣਾ ਅਲੱਗਾ ਗਰੁੱਪ ਬਣਾ ਲਿਆ, ਜਦ ਕਿ ਸਦਰ ਐਂਡ ਉਹਦੀ ਜਿਹੜੀ ਪਾਰਟੀ ਹੈ ਉਹ ਅਲੱਗਾ ਜੀ। ਲੇਕਿਨ ਇਹਨਾਂ ਸੈਕਟਰੀ ਸਾਹਿਬ ਨੇ ਇਸ ਕਦਰ ਤਬਾਹੀ ਕੀਤੀ ਕਿ ਚਲੋ ਇਹ ਜਦੋਂ ਸਦਰ ਸਾਹਿਬ ਆਪਣੇ ਕਿਸੇ ਮਾਮਲਾਤ ਵਿੱਚ ਮੁਲਕ ਤੋਂ ਬਾਹਰ ਗਏ ਨੇ ਔਰ ਇੱਥੇ ਉਹਨਾਂ ਕਿਸੇ ਨੂੰ ਪਤਾ ਨਹੀਂ ਚੱਲਣ ਦਿੱਤਾ ਔਰ ਇਸ ਹੱਦ ਤੱਕ ਇਹਨਾਂ ਲਾ ਕਾਨੂੰਨੀਅਤ ਦਾ ਇਹ ਅਮਲ ਕੀਤਾ ਵੇ ਕਿ ਉਹਨਾਂ ਕਿਸੇ ਨੂੰ ਪਤਾ ਹੀ ਨਹੀਂ ਚੱਲਿਆ। ਇਸੇ ਵਾਸਤੇ ਮਾਮਲਾ ਰਿਜੈਕਟ ਹੋਇਆ ਕਿ ਬਈ ਤੁਹਾਡੇ ਕੋਲ ਤਾਂ ਇਖਤਿਆਰ ਹੀ ਕੋਈ ਨਹੀਂ, 11 ਬੰਦੇ ਇੱਕ ਪਾਸੇ ਨੇ, ਤੁਸੀਂ 4 ਬੰਦੇ ਫੈਸਲਾ ਕਰ ਕਿਸ ਤਰ੍ਹਾਂ ਸਕਦੇ ਹੋ? ਤੁਸੀਂ ਕਿਸ ਤਰ੍ਹਾਂ ਸਾਈਨ ਕਰਕੇ ਤੇ ਫਾਈਲਾਂ ਬਾਹਰ ਕੱਢ ਦਿੱਤੀਆਂ ਨੇ ਜਦ ਕਿ ਤੁਹਾਡੀ ਲੈਂਡ ਬ੍ਰਾਂਚ ਇਸ ਤੋਂ 8 ਮਹੀਨੇ ਤੋਂ ਸੀਲ ਹੈ। ਤੇ ਇਹ ਸਾਰੀ ਡਾਕਟਰ ਸਾਹਿਬ ਇਲੀਗੈਲਿਟੀ ਹੈ। ਦੇਖੋ ਲੋਕਾਂ ਨੇ ਤੇ ਵੋਟ ਦਿੱਤਾ ਕਿ ਯਾਰ ਇਹ ਲੋਕ ਸਾਡੇ ਵਾਸਤੇ ਆ ਕੇ ਕੁਛ ਕਰਨਗੇ, ਜਿਸ ਤਰ੍ਹਾਂ ਆਪਣਾ ਮਨਸ਼ੂਰ ਦਿੰਦੇ ਨੇ, ਜਿਸ ਤਰ੍ਹਾਂ ਦਾਅਵੇ ਕਰਦੇ ਨੇ, ਉਸ ਲੋਕਾਂ ਨੇ ਇਤਮਾਦ ਕੀਤਾ। ਇਹ ਤੁਹਾਨੂੰ ਸ਼ੁਰੂ ਤੋਂ ਪਤਾ ਕਿ ਸਾਡੇ ਲੋਕ ਜਿਹੜੇ ਨੇ ਭੁੱਲ ਜਾਂਦੇ ਨੇ ਔਰ ਭੋਲੇ ਲੋਕ ਨੇ, ਇਹਨਾਂ ਲੋਕਾਂ ਦੇ ਤੇ ਇਤਮਾਦ ਕਰਕੇ ਉਹਨੂੰ ਵੋਟ ਦਿੱਤਾ ਔਰ ਉਹਨੇ ਉਹਦਾ ਨਜਾਇਜ਼ ਫਾਇਦਾ ਉਠਾਇਆ ਕਿ ਸੁਸਾਇਟੀ ਨੂੰ ਬਿਲਕੁਲ ਬਰਬਾਦੀ ਦੇ ਧਾਨੇ ਦੇ ਉੱਤੇ ਲਾ ਕੇ ਖੜਾ ਕਰ ਦਿੱਤਾ। ਬਲਕਿ ਸਾਡੇ ਕੋਲ ਇੱਕ ਬੜੀ ਅੱਛੀ ਜਗ੍ਹਾ ਜਿਹੜੀ ਖਾਲਦ ਸੁਲਤਾਨ ਨੇ ਰੱਖੀ ਸੀ 13 ਏਕੜ, ਜਿਹਨੂੰ ਅਸੀਂ ਕਿ ਲੋਕੀ ਖੱਡਾ ਪ੍ਰੋਜੈਕਟ ਦੇ ਨਾਂ ਤੋਂ ਜਾਣਦੇ ਨੇ ਜੀ। ਉਹ ਖੱਡਾ ਪ੍ਰੋਜੈਕਟ ਤੋਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਉਹਦੇ ਐਗਰੀਮੈਂਟ ਜਿੰਨੇ ਵੀ ਹੋਏ ਨੇ 2-3 ਦਫਾ ਹੋਏ ਨੇ, ਉਹ ਕਾਮਯਾਬ ਨਹੀਂ ਹੋ ਸਕੇ, ਲੇਕਿਨ ਉਹਦੇ ਚ ਅਸੀਂ
ਕਿ ਉਹ ਜਿੰਨੇ ਉਸ ਪ੍ਰੋਜੈਕਟ ਨੂੰ ਕਰਨਾ ਸੀ ਉਹਨੇ ਸੁਸਾਇਟੀ ਦੇ ਖਾਤੇ 'ਚ ਕਰੋੜਾਂ ਅਰਬ ਦੇ ਨਜ਼ਦੀਕ ਉਹਨੇ ਸੁਸਾਇਟੀ ਨੂੰ ਜਮ੍ਹਾਂ ਕਰਾਉਣਾ ਸੀ। ਜਦ ਕਿ ਇਹਨਾਂ ਕਿਕਬੈਕਸ ਲੈ ਕੇ ਕੈਸੀ ਦੇ ਦਿੱਤੀ ਹੈ ਕਿ ਉਲਟਾ ਸੁਸਾਇਟੀ ਨੂੰ 70-80 ਕਰੋੜ ਰੁਪਏ ਨੂੰ ਦੇਣਾ ਪੈ ਰਿਹਾ ਵੇ। ਲੇਕਿਨ ਉਹ ਰਜਿਸਟਰਾਰ ਸਾਹਿਬ ਨੇ ਵਕਤੀ ਤੌਰ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ। ਇਹਨਾਂ ਦੇ ਸਾਰੇ ਜਿੰਨੇ ਵੀ ਕਰਪਸ਼ਨ ਦੇ ਮਾਮਲਾਤ ਸਨ ਉਹਨਾਂ ਵਕਤੀ ਤੌਰ ਸਭ ਦੇ ਉੱਤੇ ਬੈਨ ਕਰ ਦਿੱਤਾ ਹੈ ਔਰ ਇਹ ਹਾਈ ਕੋਰਟ ਦੇ ਉੱਤੋਂ ਵੀ ਇਹਨਾਂ ਨੂੰ ਕੋਈ ਰਿਲੀਫ ਨਹੀਂ ਮਿਲਿਆ, ਉਹਨਾਂ ਰਿਜੈਕਟ ਕਰ ਦਿੱਤਾ ਹੈ ਜੀ। ਔਰ ਅਸੀਂ ਉਮੀਦ ਕਰਨੇ ਹਾਂ ਕਿ ਸਾਡੇ ਅਦਾਰੇ ਜਿਹੜੇ ਨੇ ਸੈਕਟਰੀ ਕੋਆਪਰੇਟਿਵ ਔਰ ਰਜਿਸਟਰਾਰ ਕੋਆਪਰੇਟਿਵ ਜਿਹੜਾ ਹੈ ਇਹਨਾਂ ਸੁਸਾਇਟੀ ਮੈਂਬਰਾਂ ਦੇ ਮਾਮਲਾਤ ਨੂੰ ਨਜ਼ਰ 'ਚ ਰੱਖਦਿਆਂ ਆ ਇਹਨਾਂ ਦੇ ਹਕੂਕ ਨੂੰ ਬਿਲਕੁਲ ਜਿਹੜਾ ਨਾ ਉਹ ਜ਼ਾਇਆ ਨਹੀਂ ਹੋਣ ਦੇਣਗੇ ਔਰ ਜਿਹੜੇ ਡੀਸੀ ਕਲੋਨੀ ਦੇ ਅਸਾਸੇ ਨੇ ਇਹ ਮਹਿਕਮਾ ਜਿਹੜਾ ਨਾ ਉਹਨਾਂ ਨੂੰ ਜ਼ਰੂਰ ਜਿਹੜਾ ਨਾ ਮਹਿਫੂਜ਼ ਕਰੇਗਾ। ਅੱਛਾ ਸਰ, ਦੇਖੋ ਨਾ ਤੁਸੀਂ ਖੁਦ ਫਰਮਾਇਆ ਉਹਨਾਂ ਨੂੰ ਪੋਸਟਾਂ ਤੋਂ ਹਟਾ ਦਿੱਤਾ ਗਿਆ, ਤੁਸੀਂ ਇਹ ਵੀ ਫਰਮਾਇਆ ਕਿ ਹਾਈ ਕੋਰਟ ਦੇ ਵਿੱਚੋਂ ਵੀ ਉਹਨਾਂ ਨੂੰ ਰਿਲੀਫ ਨਹੀਂ ਮਿਲੀ ਜਿਹੜੇ ਕਿ ਕਰਪਟ ਅਨਾਸਰ ਸਨ ਜਿਹੜੇ ਵੀ ਸਨ। ਤੇ ਡਾਰ ਸਾਹਿਬ ਲੇਕਿਨ ਇਹ ਤੇ ਕੋਈ ਤਰੀਕਾ ਨਹੀਂ ਨਾ ਕਿ ਮੈਂ 2-4-5 ਅਰਬ ਦੀ ਕਰਪਸ਼ਨ ਕਰਾਂ ਤੇ ਮੈਨੂੰ ਲਾ ਦਿਓ ਜੀ ਉਹਦੇ ਤੋਂ, ਚੱਲ ਬਈ ਬਸ ਤੂੰ ਲੁੱਟ ਲਿਆ ਪਿਛਾਂ ਹਟ ਜਾ। ਸਜ਼ਾ ਕਿਉਂ ਨਹੀਂ ਕਿਸੇ ਨੂੰ ਮਿਲਦੀ ਸਾਡੇ ਮੁਲਕ ਵਿੱਚ ਕਰਪਸ਼ਨ ਦੀ? ਇਹ ਸਜ਼ਾ ਤੇ ਨਹੀਂ ਕਿ ਕਰਪਟ ਜਿਹੜਾ ਉਹਨੇ ਜਿਸਲੇ ਚੰਗਾ ਲੁੱਟ ਲਿਆ ਤੇ ਉਹਨੂੰ ਫਿਰ ਕਵੀਏ ਕਿ ਜਾ ਬਸ ਯਾਰ ਉਹਨੂੰ ਤੂੰ ਘਰ ਟੁਰ ਜਾ, ਇਹ ਇੱਕ ਸਜ਼ਾ ਹੈ? ਇਹ ਤੇ ਮੈਂ ਸਮਝਣਾ ਕਿ ਮਹਿਕਮੇ ਨੇ ਵੀ ਤੇ ਅਦਾਲਤ ਨੇ ਵੀ ਉਹਨਾਂ ਤੇ ਸਗੋਂ ਨੇਕੀ ਕੀਤੀ ਹੈ। ਅਸਲ ਵਿੱਚ ਦੇਖੋ ਡਾਕਟਰ ਸਾਹਿਬ ਸਾਡੇ ਲੋਕਾਂ ਦੀ ਇਹ ਮਜਬੂਰੀ ਹੈ ਕਿ ਆ ਜਾ ਕੇ ਜੋ ਸਾਡੇ ਕੋਲ ਮੌਜੂਦ ਹੈ, ਦੇਖੋ ਜਿਹੜਾ ਸਾਡਾ 1925 ਦਾ ਐਕਟ ਹੈ ਉਹ ਸਾਰਾ ਰਜਿਸਟਰਾਰ ਦੇ ਗਿਰਦੀ ਘੁੰਮਦਾ ਹੈ। ਅਸੀਂ ਰਜਿਸਟਰਾਰ ਤੋਂ ਬਾਹਰ ਨਹੀਂ ਜਾ ਸਕਦੇ ਤੇ ਜਦੋਂ ਅਸੀਂ ਰਜਿਸਟਰਾਰ ਸਾਹਿਬ ਕੋਲ ਜਾਵਾਂਗੇ ਉਹ ਸਾਨੂੰ ਕਿਸੇ ਮਾਮਲੇ 'ਚ ਅਗਰ ਰਿਫਿਊਜ਼ ਕਰਦੇ ਨੇ ਤੇ ਫਿਰ ਸਾਡੇ ਕੋਲ ਅਗਲਾ ਜਿਹੜਾ ਫੋਰਮ ਹੈ ਉਹ ਤੁਹਾਡੇ ਕੋਲ ਸੈਕਟਰੀ ਕੋਆਪਰੇਟਿਵ ਹੈ। ਅਗਰ ਸੈਕਟਰੀ ਤੇ ਉੱਤੇ ਤੁਸੀਂ ਮੁਤਮਿਨ ਨਹੀਂ ਹੁੰਦੇ ਸੈਕਟਰੀ ਕੋਆਪਰੇਟਿਵ ਫਿਰ ਤੁਹਾਡੇ ਕੋਲ ਹਾਈ ਕੋਰਟ ਹੈ। ਇਸ ਤੋਂ ਇਲਾਵਾ ਤੁਹਾਡੇ ਕੋਲ ਆਪਸ਼ਨ ਕੋਈ ਨਹੀਂ ਹੈ, ਤੁਸੀਂ ਇਹਨਾਂ ਅਦਾਰਿਆਂ ਕੋਲ ਹੀ ਜਾਣਾ ਹੈ। ਇਹ ਤੁਹਾਡੀ ਗੱਲ 100% ਠੀਕ ਹੈ ਕਿ ਇਹਨਾਂ ਦੇ ਉੱਤੇ ਜਿਹਦੇ ਤੋਂ ਕਰਪਸ਼ਨ ਸਾਬਤ ਹੋ ਗਈ ਹੈ ਔਰ ਰਜਿਸਟਰਾਰ ਸਾਹਿਬ ਨੇ ਉਹਨੂੰ ਲਾਇਆ, ਉਹਨਾਂ ਨੂੰ ਚਾਹੀਦਾ ਸੀ ਫੌਰੀ ਇਹਨਾਂ ਨੂੰ ਗ੍ਰਿਫਤਾਰ ਕਰਵਾਉਂਦੇ, ਇਹਨਾਂ ਨੂੰ ਅਰੈਸਟ ਕਰਵਾਉਂਦੇ। ਜਿਹੜੀ ਬਾਕੀ ਜਿਹੜੀ ਇਨਕੁਆਇਰੀ ਹੈ ਉਹ ਇਹ ਅੰਦਰ ਜੇਲ੍ਹ ਦੇ ਵਿੱਚ ਹੁੰਦੇ ਤਾਂ ਕਿ ਆਉਣ ਵਾਲੇ ਅਗਲੇ ਲੋਕਾਂ ਨੂੰ ਪਤਾ ਚੱਲਦਾ ਕਿ ਅਗਰ ਅਸੀਂ ਲੁੱਟਮਾਰ ਕਰਾਂਗੇ, ਅਗਰ ਅਸੀਂ ਕਰਪਸ਼ਨ ਕਰਾਂਗੇ ਤੇ ਅਸੀਂ ਜੇਲ੍ਹ 'ਚ ਜਾਵਾਂਗੇ, ਸਾਨੂੰ ਉਹਦੀ ਸਜ਼ਾ ਮਿਲੇਗੀ, ਨਾ ਕਿ ਸਾਨੂੰ ਸਿਰਫ ਉਤਾਰ ਦਿੱਤਾ ਜਾਏਗਾ। ਉਹ ਤੇ ਤੁਹਾਡੀ ਗੱਲ 100% ਠੀਕ ਹੈ ਕਿ ਬੰਦਾ 50 ਕਰੋੜ 70 ਕਰੋੜ ਰੁਪਏ ਕਮਾ ਕੇ ਉਹ ਆਪਣੇ ਉਹਦੇ ਤੋਂ ਲੈ ਜਾਂਦੇ, ਕੀ ਕਰਨਾ ਉਹਦੇ ਨੂੰ? ਸਰ ਉਹਨੂੰ ਬਾਇਸੇ ਇਬਰਤ ਬਣਾਵਾਂਗੇ ਨਾ। ਉਹਨੇ ਜਿਹੜਾ ਫੇਲ ਕੀਤਾ ਉਹਦੀ ਉਹਨੂੰ ਸਜ਼ਾ ਦੇਾਂਗੇ, ਸਾਰੀ ਦੁਨੀਆ ਨੂੰ ਪਤਾ ਲੱਗੇਗਾ ਕਿ ਉਹਨੇ ਇਹ ਅਗਰ ਬੁਰਾ ਕੰਮ ਕੀਤਾ ਸੀ ਤੇ ਉਹਦੀ ਸਜ਼ਾ ਵੀ ਪਾਕਿਸਤਾਨ ਦੇ ਕਾਨੂੰਨ ਵਿੱਚ ਮੌਜੂਦ ਸੀ ਤੇ ਉਹਨੂੰ ਸਜ਼ਾ ਮਿਲੀ। ਤੇ ਜਾਂ ਫਿਰ ਇਹ ਵੇ ਕਿ ਇਹ ਜਿਹੜੇ ਬੰਦੇ ਲਾਏ ਗਏ ਨੇ ਪੋਸਟਾਂ ਤੋਂ, ਆਪਣੇ ਅਹੁਦਿਆਂ ਤੋਂ ਹਟਾਏ ਗਏ ਨੇ, ਮੈਂ ਤਾਂ ਸਮਝਣਾ ਕਿ ਸਬੂਤ ਹੀ ਪੂਰੇ ਮੁਕੰਮਲ ਨਹੀਂ ਸਨ ਹੈ ਇਹਨਾਂ ਦੇ ਖਿਲਾਫ, ਇਹਨਾਂ ਦੀ ਕਰਪਸ਼ਨ ਦੇ। ਅਗਰ ਪੂਰੇ ਸਬੂਤ ਹੁੰਦੇ ਤੇ ਫਿਰ ਜਿਹੜੇ ਤੁਹਾਡੇ ਰਜਿਸਟਰਾਰ ਨੇ ਕੋਆਪਰੇਟਿਵ ਦੇ ਉਹ ਏਡੇ ਬਾਖਤਿਆਰ ਤੇ ਹੈ ਹੀ ਨਾ ਜੀ ਕਿ ਉਹ ਕਿਸੇ ਨੂੰ ਪੁੱਛ ਪ੍ਰਤੀਤ ਕਰ ਸਕਣ, ਸਜ਼ਾ ਦੇ ਸਕਣ। ਡਾਕਟਰ ਸਾਹਿਬ ਇਹਦੇ ਵਿੱਚ ਇੱਕ ਉਹਨਾਂ ਪਲੀ ਲਈ ਹੈ ਕਿ ਜੀ ਸਾਨੂੰ ਸੁਣਿਆ ਨਹੀਂ ਗਿਆ, ਜਿਹਦੇ ਉੱਤੇ ਹਾਈ ਕੋਰਟ ਨੇ ਆਰਡਰ ਕੀਤਾ ਕਿ ਇਹਨਾਂ ਨੂੰ ਪ੍ਰੋਪਰ ਸੁਣ ਕੇ ਤੇ ਵਿਦਨ 2 ਵੀਕ ਫੈਸਲਾ ਕੀਤਾ ਜਾਏ। ਔਰ ਅਸੀਂ ਉਮੀਦ ਕਰਨੇ ਆ ਕਿ ਸੈਕਟਰੀ ਸਾਹਿਬ ਦੇ ਉੱਤੇ ਫੈਸਲਾ ਕਰਕੇ ਅੱਗੋਂ ਕੇਸ ਰਿਕਵਰੀ ਵਾਸਤੇ ਜਾਂ ਜਿੰਨਾ ਵੀ ਇਹਨਾਂ ਨੂੰ ਨੁਕਸਾਨ ਪਹੁੰਚਾਇਆ, ਜਿੰਨੀ ਇਹਨਾਂ ਲੁੱਟਮਾਰ ਕੀਤੀ ਹੈ, ਰਿਕਵਰੀ ਵਾਸਤੇ ਇਹ ਨੈਬ ਜਾਂ ਐਂਟੀ ਕਰਪਸ਼ਨ ਨੂੰ ਦੇਣਗੇ ਕਿ ਜਿਹੜੇ ਇਹਨਾਂ ਦੇ ਕੋਲੋਂ ਰਿਕਵਰੀ ਕਰਨ। ਇਹਦਾ ਅਸੂਲੀ ਤੌਰ 'ਤੇ ਦਾ ਤਰੀਕਾ ਕਰਦੇ ਹੀ ਬਣਦਾ ਹੈ ਕਿ ਜਦੋਂ ਇਹਨੂੰ ਪੂਰਾ ਸੁਣ ਲਿਆ ਜਾਏ ਤੇ ਇਸ ਕੇਸ ਦਾ ਫੈਸਲਾ ਇਹ ਹੀ ਕਰਨ ਕਿ ਇਹਨਾਂ ਨੂੰ ਰਿਕਵਰੀ ਵਾਸਤੇ ਅੱਗੋਂ ਕਿਸੇ ਏਜੰਸੀ ਨੂੰ ਦੇਣ ਤਾਂ ਕਿ ਰਿਕਵਰੀ ਕਰੇ। ਔਰ ਜਦੋਂ ਕਿਸੇ ਦੇ ਕੋਲੋਂ ਰਿਕਵਰੀ ਹੋਵੇਗੀ ਤੇ ਫਿਰ ਆਇੰਦਾ ਆਉਣ ਵਾਲੇ ਲੋਕਾਂ ਨੂੰ ਇਹ ਪਤਾ ਹੋਵੇਗਾ ਕਿ ਜੇ ਅਸੀਂ ਲੁੱਟਮਾਰ ਕਰਾਂਗੇ, ਕਰਪਸ਼ਨ ਕਰਾਂਗੇ ਤਾਂ ਉਹਦਾ ਫਿਰ ਰਿਜ਼ਲਟ ਹੈ ਨਹੀਂ। ਅੱਛਾ ਡਾਰ ਸਾਹਿਬ ਤੁਸੀਂ ਇਹ ਦੱਸੋ ਕਿ ਇਹ ਜਿਹੜੀ ਸੁਸਾਇਟੀ ਹੈ, ਵੇਖੋ ਨਾ ਇਹਦੇ 'ਚ ਮੇਰਾ ਘਰ ਹੈ, ਮੈਂ ਆਪਣੇ ਘਰ ਨਾਲ ਮੁਖਲਸ ਹਾਂ, ਮੇਰੇ ਘਰ ਦੇ ਵਿੱਚ ਕੋਈ ਵੜੇ ਤੇ ਮੈਂ ਥਾਣੇ ਵੀ ਜਾਵਾਂਗਾ, ਕਚਹਿਰੀ ਵੀ ਜਾਵਾਂਗਾ। ਜਿਹੜੇ ਅਸਾਸੇ ਸੁਸਾਇਟੀ ਦੇ ਸਨ, ਇਸ ਡੀਸੀ ਕਲੋਨੀ ਦੇ ਸਨ, ਇਸ ਰਿਹਾਇਸ਼ੀ ਸਕੀਮ ਦੇ ਸਨ, ਉਹ ਅਗਰ ਕੋਈ ਵੇਚ ਜਾਏ ਤੇ ਮੁਦਈ ਮੇਰਾ ਤਾਂ ਖਿਆਲ ਲੋਕ ਤੇ ਬਣਦਾ ਹੀ ਨਹੀਂ ਹੋਣਗੇ। ਕਿਸੇ ਨੂੰ ਕਿੱਥੇ ਇੰਨਾ ਟਾਈਮ ਹੈ ਤੇ ਵੇਲ ਹੈ ਤੇ ਕਿਹਦੇ ਕੋਲ ਇੰਨੇ ਪੈਸੇ ਨੇ ਕਿ ਉਹ ਵਕੀਲ ਕਰੇ ਤੇ ਉਹ ਜਾ ਕੇ ਜਨਾਬ ਕੇਸ ਲੜੇ ਕਿ ਜਨਾਬ ਫਲਾਨੀ ਜਿਹੜੀ ਕਲੋਨੀ ਹੈ ਉਹਦੇ ਅਸਾਸੇ ਫਲਾਣਾ ਬੰਦਾ ਲੁੱਟ ਕੇ ਲੈ ਗਿਆ। ਆਪਣੇ ਮੇਰੇ ਜ਼ਾਤੀ ਅਸਾਸੇ ਤੇ ਕੋਈ ਲੁੱਟੇਗਾ ਜਾਂ ਮੇਰੇ ਕੋਲੋਂ ਛੀਨੇਗਾ, ਉਹ ਤੇ ਮੈਂ ਹਰ ਕਿਸਮ ਦੀ ਕੋਸ਼ਿਸ਼ ਕਰਾਂਗਾ ਆਪਣੀ ਮਲਕੀਅਤ ਜ਼ਾਤੀ ਬਚਾਉਣ ਲਈ। ਲੇਕਿਨ ਇਹ ਜਿਹੜੀਆਂ ਰਿਹਾਇਸ਼ੀ ਸਕੀਮਾਂ ਦੇ ਵਿੱਚ ਵੇਖੋ ਨਾ, ਤੁਸੀਂ ਫਰਮਾਇਆ
ਕਿ ਉਹ 13 ਏਕੜ ਦਾ ਰਕਬਾ ਵੀ ਤੁਸੀਂ ਦੱਸਿਆ, ਫਿਰ ਤੁਸੀਂ ਦੱਸਿਆ ਕਿ ਇੱਥੇ ਹਸਪਤਾਲ ਦਾ ਇੱਕ ਸੀ ਪ੍ਰੋਜੈਕਟ ਬੜਾ ਵੱਡਾ ਜਿਹੜਾ ਖਾਲਦ ਸੁਲਤਾਨ ਨੇ ਉਹ ਜਗ੍ਹਾ ਵੀ ਮੁਖਤਸ ਕੀਤੀ ਸੀ, ਉਹ ਵੀ ਤੁਸੀਂ ਫਰਮਾਇਆ ਕਿ ਵਿਕ ਗਈ। ਹੁਣ ਮੁੱਦਈ ਕੌਣ ਹੈ? ਇਹ ਡੀਸੀ ਕਲੋਨੀ ਦੇ ਜਿਹੜੇ ਅਸਾਸੇ ਕਰਪਟ ਲੋਕਾਂ ਦੇ ਖਾਤੇ 'ਚ ਟੁਰ ਗਏ ਨੇ, ਕਰਪਸ਼ਨ ਦੀ ਨਜ਼ਰ ਹੋ ਗਏ ਨੇ। ਕੋਈ ਇੱਥੋਂ ਦਾ ਰਿਹਾਇਸ਼ੀ ਮੁੱਦਈ ਬਣਿਆ ਜਾਂ ਗਵਰਨਮੈਂਟ ਮੁੱਦਈ ਹੈ ਜਾਂ ਕੌਣ ਮੁੱਦਈ ਹੈ? ਕੌਣ ਪਿੱਛਾ ਕਰੇਗਾ? ਕਿਸੇ ਵੀ ਨਹੀਂ ਪਿੱਛਾ ਕਰਨਾ। ਬੇਸਿਕਲੀ ਤੇ ਡਾਕਟਰ ਸਾਹਿਬ ਇਹਦੇ ਵਿੱਚ ਹਰ ਜਿਹੜਾ ਮੈਂਬਰ ਹੈ, ਮੈਂ ਵਾਂ ਤੁਸੀਂ ਉਹ ਜਿੰਨੇ ਵੀ ਮੈਂਬਰ ਨੇ ਜੀ, ਇਹ ਸ਼ੇਅਰ ਹੋਲਡਰ ਨੇ। ਹਰ ਇੱਕ ਦੇ ਕੋਲ ਇਸ ਕਲੋਨੀ ਦਾ ਸ਼ੇਅਰ ਹੁੰਦਾ ਹੈ। ਅੱਛਾ, ਤੁਹਾਡੇ ਕਮਰਸ਼ੀਅਲਾਂ ਦੇ ਵਿੱਚ ਵੀ ਤੁਹਾਡਾ ਹਿੱਸਾ ਵੇ, ਸਾਰੇ ਤੁਸੀਂ ਸ਼ੇਅਰ ਖਰੀਦੇ ਨੇ। ਵਾਹ, ਕਿਉਂਕਿ ਇਹ ਸ਼ੇਅਰ ਰੇਟ ਹੁੰਦਾ ਵੇ, ਇਹਦੇ ਵਿੱਚ ਕੋਈ ਮਾਲਕ ਹੋਰ ਨਹੀਂ ਹੁੰਦਾ। ਇਹਦਾ ਜਿਹੜਾ ਮੈਂਬਰ ਹੁੰਦਾ ਨਾ ਉਹ ਹੀ ਇਹਨਾਂ ਸਾਰੀਆਂ ਪ੍ਰਾਪਰਟੀਆਂ ਦੇ ਸ਼ੇਅਰ ਹੋਲਡਰ ਹੁੰਦਾ, ਕਿਉਂਕਿ ਉਹਨੇ ਮੈਂਬਰਸ਼ਿਪ ਲਈ ਹੁੰਦੀ ਹੈ ਸ਼ੇਅਰ। ਇਹ ਬੇਸਿਕਲੀ ਤੇ ਅਸੀਂ ਸਾਰੇ ਹੀ ਇਹਦੇ ਮੁੱਦਈ ਹਾਂ। ਲੇਕਿਨ ਚੂੰਕਿ ਅਸੀਂ ਖੁਦ ਹੀ ਇੱਕ ਚੁਣਾਵ ਕਰਨੇ ਆ 15 ਬੰਦਿਆਂ ਦਾ, ਕਿ 15 ਬੰਦਿਆਂ ਦੀ ਇੱਕ ਬਾਡੀ ਬਣਦੀ ਹੈ, ਅਸੀਂ ਉਹਨਾਂ ਨੂੰ ਇਖਤਿਆਰ ਦਿੰਦੇ ਆ ਕਿ ਤੁਸੀਂ ਸਾਡੇ ਮਾਮਲਾਤ ਨੂੰ ਬਹਿ ਕੇ ਦਫ਼ਤਰ ਦੇ ਵਿੱਚ ਚਲਾਓ। ਤੇ ਫਿਰ ਚੂੰਕਿ ਅਸਾਂ ਉਹਨਾਂ ਨੂੰ ਇਖਤਿਆਰ ਦਿੱਤਾ ਹੁੰਦਾ ਵੇ ਤੇ ਫਿਰ ਉਹੀ ਮੁੱਦਈ ਹੁੰਦੇ ਨੇ, ਔਰ ਉਹੀ ਤੁਹਾਡਾ ਦਫ਼ਤਰ ਜਿਹੜਾ ਵੇ ਉਹੀ ਕੇਸ ਕਰਦਾ ਹੈ। ਉਹ ਦਫ਼ਤਰੀ ਮਾਮਲਾਤ ਔਰ ਕੇਸਾਂ ਨੂੰ ਡੀਲ ਉਹੀ ਦਫ਼ਤਰ ਹੀ ਕਰਦਾ, ਚੂੰਕਿ ਸਾਡੇ ਉਹ ਖੁਦ ਹੀ ਮੁੰਤਖਬ ਕਰਦਾ ਨੁਮਾਇੰਦੇ ਹੁੰਦੇ ਨੇ। ਇਹ ਹੁਣ ਜਿਹੜਾ ਹੋਇਆ ਆਪਣਾ ਨਾਇਬ ਸਦਰ ਸਾਹਿਬ ਤੇ ਜਨਰਲ ਸੈਕਟਰੀ ਸਾਹਿਬ ਦੇ ਖਿਲਾਫ ਜਿਹੜੀ ਆਵਾਜ਼ ਬੁਲੰਦ ਹੋਈ ਹੈ ਜਾਂ ਕੇਸ ਹੋਇਆ ਉਹਨਾਂ ਦੇ ਖਿਲਾਫ, ਇਹਦੇ 'ਚ ਕੌਣ ਮੁੱਦਈ ਨੇ? ਸਾਡੀ ਰਜੀਮ ਜਿਹੜੀ ਹੈ ਮੌਜੂਦਾ ਬਮਾ ਸਦਰ ਔਰ ਉਹਦੇ ਜਿਹੜੇ ਬਾਕੀ ਮੈਂਬਰ ਨੇ, ਉਹਨਾਂ 11 ਬੰਦਿਆਂ ਜਾ ਕੇ ਉੱਤੇ ਸਾਈਨ ਕੀਤੇ ਨੇ। ਉਹ ਸਾਰੇ ਇਸ ਕੇਸ ਦੇ ਵਿੱਚ ਮੁੱਦਈ ਨੇ। ਬਲਕਿ ਇਹਦੇ ਵਿੱਚ ਸਾਡਾ ਇੱਕ ਮੈਂਬਰ ਹੈ ਮੋਹਸਨ ਸਰਫਰਾਜ਼ ਵੜੈਚ, ਉਹ ਜਿਹੜਾ ਵੇ ਉਹਦੀ ਮੇਨ ਰੇਟ ਦੇ ਉੱਤੇ ਫੈਸਲਾ ਹੋਇਆ। ਅੱਛਾ ਡਾਕਟਰ ਸਾਹਿਬ, ਇਹ ਦੱਸੋ ਕਿ ਇਹ ਡੀਸੀ ਕਲੋਨੀ ਦਾ ਜਿਹੜਾ ਫੇਜ਼ 3 ਹੈ ਉਹਦੇ ਬਾਰੇ ਬਹੁਤ ਸਾਰੀਆਂ ਅਫਵਾਹਾਂ ਗਰਦਸ਼ ਕਰਦੀਆਂ ਰਹਿੰਦੀਆਂ ਨੇ ਕਿ ਫੇਜ਼ 3 ਦੀਆਂ ਕਰੋੜਾਂ ਅਰਬਾਂ ਦੀਆਂ ਫਾਈਲਾਂ ਵੀ ਇਹਨਾਂ ਵੇਚ ਛੱਡੀਆਂ ਹੋਈਆਂ ਨੇ। ਕੁਝ ਦੋਸਤ ਆਖਦੇ ਨੇ ਕਿ ਉਹ ਫਾਈਲਾਂ ਹੀ ਵਿਕ ਗਈਆਂ ਨੇ, ਖਰੀਦਣ ਵਾਲਿਆਂ ਨਾਲ ਫਰਾਡ ਹੋ ਗਿਆ, ਨਾ ਉੱਥੇ ਕੋਈ ਉਹਦਾ ਵਜੂਦ ਹੈ ਫੇਜ਼ 3 ਦਾ, ਨਾ ਉੱਥੇ ਲੋਕਾਂ ਨੂੰ ਪਲਾਟ ਮਿਲਣੇ ਨੇ। ਉਹ ਕੀ ਚੱਕਰ ਹੈ? ਉਹਦੀ ਹਕੀਕਤ ਕੀ ਹੈ? ਡਾਕਟਰ ਸਾਹਿਬ ਉਹਦੇ ਵਿੱਚ ਤੇ ਜਿਹੜਾ ਵੇ ਨਾ PP1 ਜਿਹਦੇ ਵਿੱਚ ਚੰਦ ਰਕਬੇ ਨੇ ਅਫਾਨ ਉਸਮਾਨੀ ਦਾ ਵੇ, ਔਰ ਫਿਰ ਇਸੇ ਤਰ੍ਹਾਂ ਇੱਕ ਬਾਰੀ ਹੈ, ਇੱਕ ਜ਼ਮਾਨ ਹੈ, ਐਸਾਂ ਜਿਹੜੇ ਪੁਰਾਣੇ ਖਾਤੇ ਨੇ PP1 ਦੇ ਨੇ ਜੀ, ਉਹ ਤੇਰੇ ਸਾਰੇ 1 ਨੰਬਰ ਨੇ। ਉਹ ਇਨਸ਼ਾਅੱਲਾ ਤਾਲਾ PP1 ਬਣੇਗਾ ਔਰ ਜ਼ਰੂਰ ਬਣੇਗਾ। ਟਾਈਮ ਲੱਗੇਗਾ ਲੇਕਿਨ ਜ਼ਰੂਰ ਬਣੇਗਾ ਜੀ। ਔਰ ਉਹਨਾਂ ਲੋਕਾਂ ਦੀਆਂ ਫਾਇਲਾਂ ਦਾ ਨੁਕਸਾਨ ਵੀ ਕੋਈ ਨਹੀਂ। ਵਕਤੀ ਤੌਰ ਦੇ ਉੱਤੇ ਪ੍ਰਾਪਰਟੀ ਦਾ ਜਿਹੜਾ ਬਿਜ਼ਨਸ ਹੈ ਉਹ ਪੂਰੇ ਪਾਕਿਸਤਾਨ ਦੇ ਵਿੱਚ ਇਸ ਟਾਈਮ ਜਿਹੜਾ ਨਾ ਉਹਦੇ 'ਚ ਇੱਕ ਸਲੰਪ ਆਇਆ ਹੈ, ਉਹ ਇੱਕ ਡੈਡ ਹੈ ਇਸ ਟਾਈਮ। ਲੇਕਿਨ ਇਹ ਇਨਸ਼ਾਅੱਲਾ ਇਹਨਾਂ ਲੋਕਾਂ ਦਾ ਕਾਰੋਬਾਰ ਜ਼ਰੂਰ ਚੱਲੇਗਾ। ਉਹ ਫਾਈਲਾਂ ਵੀ ਵਿਕਣਗੀਆਂ, ਮਾਰਕੀਟ ਵੀ ਉਹਨਾਂ ਦੀ ਠੀਕ ਹੋਵੇਗੀ। ਲੇਕਿਨ ਜਿਹੜੀਆਂ ਐਸੇ ਨੇ ਕਿ ਜਿਹੜੀਆਂ ਨਕਸ਼ੇ ਤੋਂ ਬਾਹਰ ਨੇ, ਜਿਹੜੀਆਂ ਕਿ GDA ਤੋਂ ਅਪਰੂਵ ਨਹੀਂ ਹੋਇਆ, ਜਿਹੜੀ ਗੁਜਰਾਂਵਾਲਾ ਡਿਵੈਲਪਮੈਂਟ ਅਥਾਰਟੀ ਤੋਂ ਨਕਸ਼ੇ ਤੋਂ ਬਾਹਰ ਨੇ ਫਾਈਲਾਂ, ਔਰ ਇੱਕ ਨਹੀਂ ਉਹ 4,500 ਫਾਈਲ ਹੈ। ਉਸ 4,500 ਫਾਈਲ ਦਾ ਕੋਈ ਫਿਊਚਰ ਨਹੀਂ। ਉਹਨਾਂ ਦਾ ਫੇਸ 3 ਕਦੀ ਨਹੀਂ ਬਣਨਾ, ਉਹ ਚਾਹੇ ਜੋ ਮਰਜ਼ੀ ਕਰ ਲੈਣ। ਉਹਨਾਂ ਲੋਕਾਂ ਵਿਚਾਰਿਆਂ ਲਿਟੀਗੇਸ਼ਨ ਵਿੱਚ ਜਾਣਾ ਹੈ, ਕੇਸਾਂ ਦੇ ਵਿੱਚ ਜਾਣਾ ਹੈ। ਜਿਹੜੇ ਤੁਹਾਨੂੰ ਮੈਂ ਚੰਦ 3-4 ਖਾਤੇ ਦੱਸੇ ਨੇ, ਜਿਨ੍ਹਾਂ ਲੋਕਾਂ ਦੇ ਕੋਲ ਇਹਨਾਂ ਖਾਤਿਆਂ ਦੀਆਂ ਫਾਈਲਾਂ ਨੇ, ਉਹ ਮੁਤਮਿਨ ਰਹਿਣ। ਉਹ ਇਨਸ਼ਾਅੱਲਾ ਤਾਲਾ ਉਹ ਜ਼ਰੂਰ ਫੇਸ 3 ਬਣੇਗਾ, ਲੇਕਿਨ ਉਹ ਹੀ ਬਣੇਗਾ ਜਿਹੜਾ PP1 ਨਕਸ਼ੇ ਦੇ ਅੰਦਰ ਮੌਜੂਦ ਹੈ, ਜਿਹਦੇ ਵਿੱਚ ਇਹ ਸੁਲਤਾਨ ਰਮਜ਼ਾਨ ਸੁਲਤਾਨ ਹੈ, ਅਫਾਨ ਉਸਮਾਨੀ ਹੈ, ਗੁਲਾਮ ਬਾਰੀ ਹੈ। ਇਹਨਾਂ ਲੋਕਾਂ ਦੇ ਜਿਹੜੇ ਖਾਤੇ ਨੇ ਉਹ ਇਨਸ਼ਾਅੱਲਾ ਤਾਲਾ ਜ਼ਰੂਰ ਬਣਨਗੇ। ਲੇਕਿਨ ਜਿਹੜੀਆਂ ਫਾਈਲਾਂ ਐਸੀਆਂ ਕਿ ਜਿਹੜੀਆਂ ਨਕਸ਼ੇ ਤੋਂ ਬਾਹਰ ਨੇ, ਜਿਹੜੀਆਂ ਨਹਿਰੋ ਪਾਰ ਲੋਕਾਂ ਲਈਆਂ ਨੇ ਸਰ, ਜਿਹੜੀਆਂ ਨਕਸ਼ੇ ਤੋਂ ਬਾਹਰ ਨੇ ਜਾਂ ਨਹਿਰੋ ਪਾਰ ਲੋਕਾਂ ਲਈਆਂ ਨੇ, ਉਹ 4,500 ਬੰਦੇ ਮੁਤਾਸਰੀਨ ਜਿਹੜੇ ਨੇ ਜਿਨ੍ਹਾਂ ਨੂੰ ਫਾਈਲਾਂ ਵੇਚੀਆਂ ਨੇ, ਉਹ ਕਿੰਨੇ ਵੇਚੀਆਂ ਨੇ? ਉਹਦਾ ਕੌਣ ਮੁਹਾਸਬਾ ਕਰੇਗਾ? ਉਹਨਾਂ ਫਰਾਡੀਆਂ ਨੂੰ ਕੌਣ ਫੜੇਗਾ? 4,500 ਬੰਦਾ ਜਿਹੜਾ ਉਹਨੇ ਕੋਈ 1-1 ਲੱਖ ਤੇ ਨਹੀਂ ਨਾ ਦਿੱਤਾ ਆ ਡਾਰ ਸਾਹਿਬ। ਹਰ ਫਾਈਲ ਕੋ 10-20-30 ਲੱਖ ਦੀ ਵਿਕੀ ਹੈ। ਉਹ 4,500 ਬੰਦਿਆਂ ਨਾਲ ਧੋਖਾ ਕਰਨ ਵਾਲਿਆਂ ਦਾ ਇਸ ਪਾਕਿਸਤਾਨ ਵਿੱਚ ਕੋਈ ਮੁਹਾਸਬਾ ਕਰਨ ਵਾਲਾ ਅਦਾਰਾ ਨਹੀਂ। ਮੈਂ ਨਾ ਡਾਕਟਰ ਸਾਹਿਬ ਜ਼ਰੂਰ ਉਹਨਾਂ ਲੋਕਾਂ ਨੂੰ ਜਿਨ੍ਹਾਂ ਲੋਕਾਂ ਨੇ ਫਰਾਡ ਕੀਤਾ ਵੇ ਉਹਨਾਂ ਨੂੰ ਨਿਸ਼ਾਨੇ ਇਬਰਤ ਬਣਾਉਣਾ ਚਾਹੀਦਾ ਹੈ। ਮੈਂ ਉਹਨਾਂ ਵਾਸਤੇ ਬੜੀ ਫਾਈਟ ਕੀਤੀ ਹੈ ਜੀ, ਕਿਉਂਕਿ ਮੈਂ ਸਮਝਣਾ ਕਿ ਕਈ ਵਿਚਾਰੇ ਲੋਕ ਐਸੇ ਨੇ ਜਿਨ੍ਹਾਂ ਆਪਣੀ ਸਾਰੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ ਲਾਈਏ, ਕਿਸੇ ਇਹ ਸੋਚ ਕੇ ਫਾਈਲ ਖਰੀਦੀਏ ਕਿ ਮੈਂ ਆਪਣੀ ਬੇਟੀ ਦੀ ਸ਼ਾਦੀ ਕਰ ਲਾਂਗਾ, ਮੇਰੇ ਬੱਚੇ ਜਵਾਨ ਹੋਣਗੇ, ਮੈਂ ਉਹਨਾਂ ਨੂੰ ਕਾਰੋਬਾਰ ਕਰਾ ਦਾਂਗਾ, ਉਹਦੀ ਰੇੜੀ ਦੀ ਚਨੇ ਚਾਵਲ ਦੀ
ਉਸ ਵਿਚਾਰੇ ਮਜ਼ਦੂਰ ਦੀ ਸਾਰੀ ਜ਼ਿੰਦਗੀ ਦੀ ਕਮਾਈ ਹੈ। ਵੇਖੋ ਫਾਈਲਾਂ ਜਿਹੜੀਆਂ ਹੁੰਦੀਆਂ ਨਾ, ਜਿਹੜੀਆਂ 20 ਲੱਖ ਦੀ 25 ਲੱਖ ਦਾ, ਤੇ ਗੁਜਰਾਂ ਦੇ ਵਿੱਚ ਕੋਈ 10 ਮਰਲੇ ਦਾ ਪਲਾਟ ਨਹੀਂ ਮਿਲਦਾ। ਇਹ ਲੋਕ ਵਿਚਾਰੇ ਮਾੜੇ ਲੋਕਾਂ ਥੋੜੇ ਥੋੜੇ ਜਮ੍ਹਾਂ ਕਰਕੇ ਤੇ ਉਹਨਾਂ ਫਾਈਲਾਂ ਲੈ ਜਾਣ, ਕੋਈ ਚਲੋ ਸਸਤੀ ਮਿਲਦੀ ਲੈ ਲਓ, ਤੇ ਉਹਨਾਂ ਫਾਈਲਾਂ ਲਈਆਂ ਨੇ। ਲੇਕਿਨ ਬਦਕਿਸਮਤੀ ਇਹ ਵੇ ਕਿ ਜਿਸ ਤਰ੍ਹਾਂ ਦੇਖੋ ਇੱਕ ਗੌਰਮੈਂਟ ਦੀ ਇੱਕ ਪਾਲਿਸੀ ਹੁੰਦੀ ਹੈ, ਸਟਾਂਪ ਦੇ ਉੱਤੇ ਲਿਖਿਆ ਹੁੰਦਾ ਕਿ ਮੁਸ਼ਤਰੀ ਹੁਸ਼ਿਆਰਬਾਸ਼। ਇਹਦੇ ਵਿੱਚ ਉਹਨਾਂ ਲੋਕਾਂ ਨੂੰ ਸਾਨੂੰ ਚਾਹੀਦਾ ਹੈ ਕਿ ਜਦੋਂ ਅਸੀਂ ਚੀਜ਼ ਕੋ ਖਰੀਦਨੇ ਆ, ਅਸੀਂ ਉਹਦੀ ਬੇਸ ਚੈੱਕ ਕਰ ਲਈਏ ਕਿ ਕਿਆ ਉਹ ਹੈ ਵੀ ਹੈ ਕਿ ਨਹੀਂ। ਇਹਦੇ ਵਿੱਚ ਬੜਾ ਵੱਡਾ ਇੱਕ ਅਮਲ ਦਖਲ ਡਾਕਟਰ ਸਾਹਿਬ ਉਹਨਾਂ ਲੋਕਾਂ ਦਾ ਵੀ ਹੈ ਜਿਨ੍ਹਾਂ ਖਰੀਦੀਆਂ ਨੇ, ਕਿ ਉਹਨਾਂ ਇਹ ਪਤਾ ਹੀ ਨਹੀਂ ਕੀਤਾ ਕਿ ਇਹ ਜਗ੍ਹਾ ਨਕਸ਼ੇ 'ਚ ਹੈ ਵੀ ਹੈ ਕਿ ਨਹੀਂ, ਇਹ ਜਗ੍ਹਾ ਜਿਹੜੀ ਹੈ ਉੱਥੇ ਪਲਾਟ ਇਹਦੇ ਬਦਲੇ ਮੌਜੂਦ ਵੀ ਹੈ ਕਿ ਨਹੀਂ। ਮੈਂ ਤੁਹਾਨੂੰ ਗਰੰਟੀ ਦੇ ਨਾਲ ਕਹਿਣਾ ਕਿ ਉਸ 4,500 ਜਿਹੜੀ ਫਾਈਲ ਹੈ ਉਹਦਾ ਪਲਾਟ ਮੌਜੂਦ ਹੀ ਨਹੀਂ ਹੈ। ਉਹ ਖਾਲੀ 2 ਨੰਬਰ ਫਾਈਲ ਹੀ ਫਾਈਲ ਹੈ। ਉਹ ਕਦੀ 3 ਦਾ ਹਿੱਸਾ ਨਾ ਬਣਨੀ ਹੈ ਨਾ ਬਣ ਸਕਦੀ ਹੈ, ਜਿਹਦੇ ਵਿੱਚ ਸਰਕਾਰੀ ਨਹਿਰ ਆ ਗਈ ਹੈ, ਸਰਕਾਰੀ ਰੋਡ ਆ ਗਿਆ ਵੇ। ਉਹ ਸੜਕੋਂ ਪਾਰ ਜਿਹੜੀਆਂ ਨੇ 15-15 ਕਿਲੋਮੀਟਰ ਦੂਰ ਜਾ ਕੇ ਇਹਨਾਂ ਜ਼ਾਲਮਾਂ ਨੇ ਜ਼ਮੀਨਾਂ ਖਰੀਦ ਕੇ ਤੇ ਲੋਕਾਂ ਨੂੰ DC ਕਲੋਨੀ ਦੇ ਨਾਂ ਦੇ ਉੱਤੇ ਬਲੈਕਮੇਲ ਕੀਤਾ, ਲੋਕਾਂ ਦੇ ਕੋਲੋਂ ਪੈਸੇ ਲੁੱਟੇ ਨੇ। ਉਹ ਕਦੀ 3 ਦਾ ਹਿੱਸਾ ਨਹੀਂ ਬਣਨੀਆਂ। ਉਹਨਾਂ ਫਾਈਲਾਂ ਨੇ ਲਿਟੀਗੇਸ਼ਨਾਂ 'ਚ ਜਾਣਾ। ਮੁਮਕਿਨ ਹੈ ਕੱਲ ਨੂੰ ਸੁਸਾਇਟੀ ਨੂੰ ਪੈਸੇ ਜਿੱਥੋਂ ਵੀ ਹੋਣ ਸੁਸਾਇਟੀ ਨੂੰ ਭਰਨੇ ਪੈਣ, ਕਿਉਂਕਿ ਸੁਸਾਇਟੀ ਦੇ ਨਾਂ ਦੀ ਫਾਈਲ ਵਿਕੀ ਹੈ। ਲੇਕਿਨ ਦੇਖੋ ਜਦੋਂ ਡਾਕਟਰ ਸਾਹਿਬ ਲੋਕਾਂ ਨੂੰ ਭਰਨੇ ਪੈਣਗੇ, ਜਦੋਂ ਲੋਕਾਂ ਨੂੰ ਪੈਸੇ ਮਿਲਣਗੇ, ਉਦੋਂ ਪਲਾਟ ਉਹਨਾਂ ਦੇ ਮੁਕਾਬਲੇ ਜਿਹੜੇ PP1 ਦੇ ਲੋਕ ਹੋਣਗੇ ਉਹਨਾਂ ਦਾ ਪਲਾਟ ਕਰੋੜ ਦਾ ਹੋ ਗਿਆ ਹੋਵੇਗਾ, ਔਰ ਇਹ ਲੋਕ ਵਿਚਾਰੇ 15-16 ਲੱਖ ਰੁਪਏ ਲੈ ਕੇ ਜ਼ਲੀਲ ਹੁੰਦੇ ਰਹਿਣਗੇ। ਤੇ ਇਹ ਵੇਚੀਆਂ 4,500 ਜਾਲੀ ਫਾਈਲਾਂ ਜਿਹੜੀਆਂ ਵੇਚੀਆਂ, ਇਹ ਵੇਚੀਆਂ ਤੇ ਸਰ ਇੰਤਜ਼ਾਮੀਆਂ ਹੀ ਨੇ ਨਾ, DC ਕਲੋਨੀ ਦੀ ਇੰਤਜ਼ਾਮੀਆਂ ਨੇ ਵੇਚੀਆਂ ਕਿ ਦਲਾਲਾਂ ਨੇ ਬ੍ਰੋਕਰਸ ਨੇ ਵੇਚ ਦਿੱਤੀਆਂ? ਨਹੀਂ, ਸਾਰੇ DC ਕਲੋਨੀ ਦੀ ਇੰਤਜ਼ਾਮੀਆਂ ਹੀ ਇਹਦੀ ਜ਼ਿੰਮੇਦਾਰ ਹੈ, ਔਰ ਮੈਂ ਇਹਦੇ ਤੋਂ ਕਦੀ ਵੀ ਇਨਕਾਰ ਨਹੀਂ ਕਰਦਾ। ਇਹਦਾ ਜ਼ਿੰਮੇਦਾਰ ਅੱਜ ਵੀ 10 ਸਾਲਾਂ ਨੂੰ ਵੀ DC ਕਲੋਨੀ ਹੀ ਜ਼ਿੰਮੇਦਾਰ ਹੈ। ਕਿਉਂ ਕਿ ਫਾਈਲ ਡੀਲਰ ਦੇ ਕੋਲ ਵੀ DC ਕਲੋਨੀ ਦਫ਼ਤਰ ਚੋਂ ਨਿਕਲਣੀ ਤੇ ਜਾਣੀ ਹੈ, ਲਿਹਾਜ਼ਾ ਇਹਦਾ ਜਵਾਬ ਦੇ ਇਹਦਾ ਜ਼ਿੰਮੇਦਾਰ ਅਦਾਲਤਾਂ 'ਚ, ਔਰ ਸਭ ਤੋਂ ਵੱਡਾ ਹੈ ਅੱਲਾ ਦੀ ਅਦਾਲਤ ਦੇ ਵਿੱਚ ਵੀ ਇਹ ਉਹ ਲੋਕ ਜ਼ਿੰਮੇਦਾਰ ਨੇ ਜਿਨ੍ਹਾਂ ਨੇ ਲੁੱਟਮਾਰ ਕੀਤੀ। ਅੱਛਾ, ਇਹ ਆਖਰ ਤੇ ਸਾਨੂੰ ਦੱਸੋ, ਤੁਹਾਨੂੰ ਉਮੀਦ ਹੈ ਕਿ ਇਨਸਾਫ ਮਿਲੇਗਾ DC ਕਲੋਨੀ ਦੇ ਮਕੀਨਾਂ ਨੂੰ? ਦੇਖੋ ਡਾਕਟਰ ਸਾਹਿਬ, ਜਿਹੜੀ ਇਹ ਕਮਰਸ਼ਲਾਂ ਦੀ ਕੰਡੀਸ਼ਨ ਦੇ ਵਿੱਚ ਤਾਂ ਮੈਂ ਬੜਾ ਪੁਰ ਉਮੀਦ ਹਾਂ ਕਿ ਸਾਨੂੰ ਜ਼ਰੂਰ ਇਨਸਾਫ ਮਿਲੇਗਾ ਜੀ, ਔਰ ਮਿਲਣਾ ਵੀ ਚਾਹੀਦਾ। ਇਸ ਵਾਸਤੇ ਕਿ ਇਹ ਹਾਲੇ ਪਲਾਟ ਔਰ ਫਾਈਲਾਂ ਮਾਰਕੀਟ 'ਚ ਨਹੀਂ ਗਈਆਂ, ਇਹ ਉਸ ਤਰ੍ਹਾਂ ਸੇਲ ਵਾਸਤੇ ਬਾਹਰ ਨਹੀਂ ਨਿਕਲੀਆਂ। ਲੇਕਿਨ ਮੈਨੂੰ ਜਿਹੜਾ ਉਹ 4,500 ਫਾਈਲ ਐਕਸਟੈਂਸ਼ਨ 3 ਹੈ, ਉਹਦੇ ਦੋਸਤਾਂ ਦੀ ਮੈਨੂੰ ਬੜੀ ਤਕਲੀਫ ਹੈ ਕਿ ਸ਼ਾਇਦ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਸ਼ਾਇਦ ਇਨਸਾਫ ਨਾ ਮਿਲ ਸਕੇ। ਅਗਲੀ ਨਸਲ ਨੂੰ ਕੋਈ ਮਿਲੇ ਜਾਂ ਨਾ ਮਿਲੇ ਮੈਂ ਕੁਝ ਕਹਿ ਨਹੀਂ ਸਕਦਾ, ਲੇਕਿਨ ਉਹ ਲੋਕ ਵਿਚਾਰੇ ਰੋਲ ਜਾਣਗੇ। ਮੈਨੂੰ ਜ਼ਾਤੀ ਤੌਰ 'ਤੇ ਬੜੀ ਤਕਲੀਫ ਹੈ। ਔਰ ਦੂਸਰੀ ਗੱਲ ਹੈ ਕਿ ਡਾਕਟਰ ਸਾਹਿਬ, ਮੈਂ ਕੋਈ ਅਦਾਰਾ ਨਹੀਂ ਛੱਡਿਆ। ਮੈਂ ਨੈਬ ਵਿੱਚ ਵੀ ਗਿਆ, ਮੈਂ ਐਂਟੀ ਕਰਪਸ਼ਨ ਦੇ ਵਿੱਚ ਮੈਂ FIA 'ਚ ਗਿਆ, ਈਵਨ ਕਿ ਮੈਂ ਕੁਝ ਲੋਕਾਂ ਦੇ ਖਿਲਾਫ ਐਸੀ ਇਨਕੁਆਰੀਆਂ ਔਰ ਇਨਕੁਆਰੀਆਂ ਕੰਪਲੀਟ ਕਰਾਈਆਂ ਨੇ, ਜਿਹੜੀਆਂ ਕਿ ਇਨਸ਼ਾ ਅੱਲਾਹ ਤਾਲਾ ਉਹਨਾਂ ਦੀ ਕਬਰ ਦੀਆਂ ਕੰਧਾਂ ਤੱਕ ਉਹਨਾਂ ਦੇ ਨਾਲ ਜਾਣਗੀਆਂ, ਉਹਨਾਂ ਦੀ ਜਾਨ ਨਹੀਂ ਛੁੱਟੇਗੀ। ਮੈਂ ਆਪਣੇ ਲਈ ਪੂਰੀ ਕੋਸ਼ਿਸ਼ ਕੀਤੀ ਇਮਾਨਦਾਰੀ ਦੇ ਨਾਲ ਕਿ ਮੈਂ ਇਸ ਕਲੋਨੀ ਦੇ ਰਿਹਾਇਸ਼ੀਆਂ ਵਾਸਤੇ, ਇਹਨਾਂ ਦੇ ਵਾਸਤੇ ਜੰਗ ਲੜਾਂ, ਇਹਨਾਂ ਦੇ ਹਕੂਕ ਵਾਸਤੇ ਜੰਗ ਲੜਾਂ, ਔਰ ਮੈਂ ਲੜੀ ਹੈ। ਔਰ ਮੇਰਾ ਜ਼ਮੀਰ ਮੁਤਮਿਨ ਹੈ ਕਿ ਮੈਂ ਅੱਜ ਤੱਕ DC ਕਲੋਨੀ ਦੇ ਕਿਸੇ ਮਾਮਲੇ ਦੇ ਵਿੱਚ, ਨਾ ਕਿਸੇ ਮਾਲੀ ਦੇ ਨਾ ਕਿਸੇ ਹੋਰ, ਮੈਂ DC ਕਲੋਨੀ ਦਾ ਕਿਸੇ ਵੀ ਹਾਲ 'ਚ ਬੈਨੀਫਿਸ਼ਰੀ ਨਹੀਂ, ਨਾ ਮੈਂ ਅੱਜ ਤੱਕ ਕੋਈ ਮਫਾਦ ਲਿਆ। ਅਗਰ ਮੈਂ ਕੋਈ ਕੰਮ ਕੀਤਾ ਹੈ ਤਾਂ ਉਹ ਸਿਰਫ ਅੱਲਾ ਦੀ ਰਜ਼ਾ ਵਾਸਤੇ ਔਰ ਆਪਣੀ ਇੱਕ ਸੋਚ ਦੇ ਨਜ਼ਰੀਏ ਦੇ ਨਾਲ ਕੀਤਾ ਹੈ ਕਿ ਮੈਂ ਕਰਪਸ਼ਨ ਦੇ ਖਿਲਾਫ ਹਾਂ। ਔਰ ਮੇਰਾ ਹਮੇਸ਼ਾ ਦੇ ਉੱਤੋਂ ਲੜਾਈ ਕਰਪਸ਼ਨ ਦੇ ਖਿਲਾਫ ਰਹੀ ਹੈ, ਕਿਸੇ ਦੀ ਜ਼ਾਤ ਦੇ ਖਿਲਾਫ ਨਹੀਂ ਰਹੀ, ਜਾਂ ਮੈਂ ਕਿਸੇ ਗਰੁੱਪ ਦਾ ਹਿੱਸਾ ਜਾਂ ਕਿਸੇ ਦੇ ਕਹਿਣ ਦੇ ਉੱਤੇ ਨਹੀਂ ਕੀਤਾ। ਲਓ ਜੀ ਪਿਆਰੇ ਵੇਖਣ ਵਾਲਿਓ, ਤੁਸੀਂ ਸਾਡੇ ਅੱਜ ਦੇ ਉਚੇਚੇ ਪ੍ਰਾਹੁਣੇ ਜਨਾਬ ਮੁਹੰਮਦ ਇਦਰੀਸ ਡਾਰ ਹੋਰਾਂ ਦੀਆਂ ਗੱਲਾਂ ਬਾਤਾਂ ਸੁਣੀਆਂ। ਸਾਹਿਬੋ ਪਿਆਰੇ, ਨਬੀ ਪਾਕ ਸੱਚੇ ਸਾਹਿਬ ਫਰਮਾਇਆ ਸੀ, ਕਿਧਰੇ ਬੁਰਾਈ ਹੁੰਦੀ ਹੋਵੇ ਤੇ ਉਹਨੂੰ ਹੱਥ ਨਾਲ ਰੋਕ ਦਿਓ। ਜੇ ਹੱਥ ਨਾਲ ਨਹੀਂ ਰੋਕ ਸਕਦੇ ਤੇ ਮੂੰਹ ਜ਼ਬਾਨੀ ਉਹਨੂੰ ਮਨਾ ਕਰੋ ਕਿ ਯਾਰ ਇਹ ਬੁਰਾ ਕੰਮ ਹੈ ਤੇ ਤੂੰ ਇਹ ਕੰਮ ਨਾ ਕਰ। ਤੇ ਜੇ ਤੁਹਾਡੇ 'ਚ ਕੁਵਤ ਗੋਇਆਈ ਵੀ ਨਹੀਂ ਹੈਗੀ, ਤੁਸੀਂ ਉਹਦੇ ਸਾਹਮਣੇ ਬੋਲ ਕੇ ਵੀ ਉਹਨੂੰ ਮਨਾ ਨਹੀਂ ਕਰ ਸਕਦੇ, ਤੇ ਉਸ ਕਰਪਟ ਆਦਮੀ ਦੇ, ਉਸ ਕਰਪਸ਼ਨ ਵਾਲੇ ਫੇਲ ਤੋਂ ਨਫ਼ਰਤ ਤੇ ਕਰੋ, ਉਹਨੂੰ ਨਾਪਸੰਦ ਤੇ ਕਰੋ। ਪਿਆਰਿਓ, ਜਿਹਾਦ ਦਾ ਸਭ ਤੋਂ ਉੱਚਾ ਦਰਜਾ ਤੇ ਇਹੋ ਹੀ ਹੈ ਕਿ ਜਿੱਥੇ ਕੋਈ ਬੁਰਾਈ ਹੋ ਰਹੀ ਹੈ ਉਹਨੂੰ ਹੱਥ ਨਾਲ ਰੋਕਿਆ ਜਾਏ। ਤੇ ਸਾਡੇ ਅੱਜ ਦੇ ਪ੍ਰਾਹੁਣੇ ਮੁਹੰਮਦ ਇਦਰੀਸ ਡਾਰ ਸਾਹਿਬ
ਹਰ ਕਰਪਸ਼ਨ ਜਿਹੜੀ ਕਿ ਇਸ ਡੀਸੀ ਕਲੋਨੀ ਦੇ ਵਿੱਚ ਹੋਈ ਹੈ, ਹਰ ਉਹ ਹੱਕ ਤਲਫੀ ਜਿਹੜੀ ਡੀਸੀ ਕਲੋਨੀ ਦੇ ਸਾਕਿਨਾਨ ਦੀ ਹੋਈ ਹੈ, ਉਹਦੇ ਖਿਲਾਫ ਨਾ ਸਿਰਫ ਇੱਕ ਤਵਾ ਨਾ ਆਵਾਜ਼ ਬਣ ਕੇ ਉੱਠੇ ਨੇ, ਬਲਕਿ ਸਰਕਾਰੀ ਦਰਬਾਰੇ ਮੁਖਤਲਿਫ ਮਹਿਕਮਿਆਂ ਦੇ ਵਿੱਚ, ਇਸਲਾਮਾਬਾਦ, ਲਾਹੌਰ ਕੋਰਟਸ ਦੇ ਵਿੱਚ, ਸਰਕਾਰੀ ਮਹਿਕਮਿਆਂ ਦੇ ਵਿੱਚ ਆਪਣੇ ਪੱਲਿਓਂ ਕਿਰਾਏ ਖਰਚ ਕੇ ਜਾਂਦੇ ਰਹੇ ਨੇ, ਤਾਂ ਕਿ ਕਰਪਟ ਅਨਾਸਰ ਜਿਹੜੇ ਨੇ ਉਹਨਾਂ ਦਾ ਮੁਹਾਸਬਾ ਹੋ ਸਕੇ ਔਰ ਸਰਕਾਰੀ ਇਮਲਾਕ ਜਿਹੜੀਆਂ ਨੇ ਉਹਨਾਂ ਦਾ ਤਹੱਫਜ਼ ਹੋ ਸਕੇ। ਸਾਹਿਬੋ, ਨਾ ਕੋਈ ਇੰਨਾ ਵਕਤ ਕੱਢਦਾ, ਨਾ ਕੋਈ ਇੰਨਾ ਪੱਲਿਓਂ ਖਰਚ ਕਰਦਾ, ਤੇ ਨਾ ਕੋਈ ਇੰਨੀ ਭੱਜ ਦੌੜ ਕਰਦਾ ਜਿੰਨੀ ਡਾਰ ਸਾਹਿਬ ਕਰ ਰਹੇ ਨੇ। ਸਾਹਿਬੋ, ਅੱਲਾਹ ਪਾਕ ਸੱਚੇ ਸਾਹਿਬ ਦੇ ਕੋਲੋਂ ਸਾਨੂੰ ਨਾ ਉਮੀਦ ਨਹੀਂ ਹੋਣਾ ਚਾਹੀਦਾ। ਇਨਸ਼ਾਅੱਲਾ ਡਾਰ ਸਾਹਿਬ ਵਰਗੇ ਆਗੂ ਅੱਗੇ ਲੱਗੇ ਨੇ ਔਰ ਹੋਰ ਬਹੁਤ ਸਾਰੇ ਮੁਖਲਿਸ ਦੋਸਤ ਡੀਸੀ ਕਾਨੂੰਨੀ ਦੇ ਜਿਹੜੇ ਸਾਕਨਾਨ ਨੇ ਉਹ ਵੀ ਇਹਨਾਂ ਦੇ ਨਾਲ ਨੇ, ਇਹਨਾਂ ਦੇ ਬਾਂਹ ਬੇਲੀ ਬਣੇ ਨੇ। ਇਹ ਇਨਸ਼ਾਅੱਲਾ ਇੱਥੋਂ ਦੇ ਵਸਨੀਕਾਂ ਦੇ ਹਕੂਕ ਲੈ ਕੇ ਰਹਿਣਗੇ ਔਰ ਉਹਨਾਂ ਲੋਕਾਂ ਨੂੰ ਜਿਨ੍ਹਾਂ ਕਿ ਇੱਥੇ ਕਰੋੜਾਂ ਅਰਬਾਂ ਦੀ ਕਰਪਸ਼ਨ ਕੀਤੀ ਹੈ ਉਹਨਾਂ ਨੂੰ ਸਜ਼ਾ ਦਿਲਵਾ ਕੇ ਰਹਿਣਗੇ। ਸਾਡੀ ਅਪੀਲ ਹੈ ਖੁਦ ਆਪਣੇ ਹੁਕਮਰਾਨਾਂ ਤੋਂ ਕਿ CCD ਤੇ ਹੋਰ ਜਿਹੜੇ ਤੁਸੀਂ ਮਹਿਕਮੇ ਬਣਾਏ ਨੇ ਉਹਨਾਂ ਮਹਿਕਮਿਆਂ ਦਾ ਗੌਰ ਕਰਵਾਓ ਕਿ 4,500 ਲੋਕ ਜਿਨ੍ਹਾਂ ਜ਼ੇਵਰ ਵੇਚ ਕੇ, ਕਿਸੇ ਡਾਰ ਸਾਹਿਬ ਦੱਸਿਆ ਵੀ ਕਿਸੇ ਆਪਣੀ ਧੀ ਦੇ ਵਿਆਹ ਵਾਸਤੇ ਇੱਥੇ ਪਲਾਟ ਲਿਆ, ਕਿਸੇ ਸਾਰੀ ਜ਼ਿੰਦਗੀ ਰੇੜੀ ਲਾਈ, ਪੈਸੇ ਇਕੱਠੇ ਕੀਤੇ ਇੱਥੇ ਪਲਾਟ ਖਰੀਦਣ ਲਈ, ਫਾਈਲ ਉਹਨੇ ਖਰੀਦੀ 10-15 ਲੱਖ ਦੀ। 4,500 ਐਸੇ ਲੋਕ ਨੇ ਜਿਨ੍ਹਾਂ ਨਾਲ ਚਿੱਟੇ ਦਿਨ ਫਰਾਡ ਹੋ ਗਿਆ ਹੈ। ਉਹਨਾਂ ਕੋਲੋਂ ਲੋਕਾਂ ਦੇ ਪੈਸੇ ਵਾਪਸ ਲੈ ਕੇ ਤੇ ਗਰੀਬਾਂ ਨੂੰ ਦਵਾਏ ਜਾਣ। ਇਹਦੇ ਨਾਲ ਹੀ ਲਵਾਂਗੇ ਤੁਹਾਡੇ ਤੋਂ ਇਜਾਜ਼ਤ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ